ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्च मैं हाँ तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी तो दुनिया भर च बैठे साडे बहुत ही प्यारे सोहने सियाणे अकलमंद TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ अस्सलाम वालेकुम। जी डॉक्टर साहब जी आनू प्रोग्राम सचो सच बहुत शुक्रिया जी डॉक्टर साहब। ਅੱਜ 22 ਮਾਰਚ 2021 ਨੂੰ ਚੇਤ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, roku, chat box, ਸ਼ਾਵਾ, Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਹੈ ਔਰ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵਿਊਅਰਸ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 21 ਸਾਲ ਪਹਿਲਾਂ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਅਨੰਤਨਾਗ ਜ਼ਿਲ੍ਹੇ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਬੇਗੁਨਾਹ ਸਿੱਖਾਂ ਨੂੰ 2 ਗੁਰਦੁਆਰਿਆਂ ਦੀ ਕੰਧ ਨਾਲ ਖੜਾ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ। ਸੋ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਇਹ ਕਾਰਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਉਸ ਦਿਨ ਅਮਰੀਕਾ ਦੇ ਪ੍ਰਧਾਨ ਕਲਿੰਟਨ ਭਾਰਤ ਦੇ ਦੌਰੇ ਲਈ ਦਿੱਲੀ ਏਅਰਪੋਰਟ ਤੇ ਉਤਰਨ ਵਾਲੇ ਸਨ। ਸੋ 21 ਸਾਲ ਬੀਤਣ ਬਾਅਦ ਵੀ ਮਾਰੇ ਗਏ ਸਿੱਖਾਂ ਦੇ ਪਰਿਵਾਰ ਅੱਜ ਵੀ ਇਨਸਾਫ ਦੀ ਜਿਹੜੀ ਉਡੀਕ ਨੇ ਉਹ ਕਰ ਰਹੇ ਨੇ। ਸੋ ਜਦੋਂ ਕਿ ਉਸ ਤੋਂ ਬਾਅਦ ਹੁਣ ਤੱਕ ਭਾਰਤੀ ਫੌਜ ਵੱਲੋਂ ਹਜ਼ਾਰਾਂ ਬੇਗੁਨਾਹ ਕਸ਼ਮੀਰੀਆਂ ਦਾ ਖੂਨ ਕਸ਼ਮੀਰ ਦੀ ਧਰਤੀ ਤੇ ਬਹਾਇਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਜਦੋਂ ਮੈਂ ਤੁਹਾਡੇ ਨਾਲ ਟੌਪਿਕ ਡਿਸਕਸ ਕਰ ਰਿਹਾ ਸੀ ਤਾਂ ਤੁਸੀਂ ਕਿਹਾ ਵੀ ਅੱਜ ਦੁੱਖ ਦੀਆਂ ਖਬਰਾਂ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਔਰ ਹੁੰਦਾ ਇਹੀ ਹੈ ਕਿ ਜਿਹੜਾ ਦਿਨ ਗੁਜ਼ਰਦਾ ਹੈ ਜੋ ਅੱਜ ਹੋਇਆ ਹੈ ਜੋ ਬੀਤੇ 'ਚ ਹੋਇਆ ਹੈ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਧਰਤੀ ਪੰਜਾਬ ਦੀ ਧਰਤੀ ਸਾਡੇ ਗੁਆਂਢ ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਦੀ ਧਰਤੀ ਉਸ ਦੇ ਉੱਤੇ ਪਿਛਲੀਆਂ ਕਈ ਦਹਾਈਆਂ ਤੋਂ ਸਵਾਏ ਦੁੱਖ ਤੋਂ ਗਮ ਤੋਂ ਔਰ ਅਫਸੋਸ ਤੋਂ ਔਰ ਵਗੇ ਅਥਰੂਆਂ ਜਾਂ ਅੱਜ ਵੀ ਲਗਾਤਾਰਤਾ ਨਾਲ ਵਗ ਰਹੇ ਅਥਰੂਆਂ ਤੋਂ ਬਿਨਾਂ ਹੋਰ ਕੋਈ ਕਹਾਣੀ ਕਹਿਣ ਵਾਲੀ ਨਹੀਂ। ਪਰ ਇਸ 21ਵੀਂ ਦੁਖਦ ਐਨੀਵਰਸਰੀ ਚਿੱਠੀ ਸਿੰਘਪੁਰਾ ਦੇ ਬੇਗੁਨਾਹ 35 ਸਿੱਖਾਂ ਦੇ ਕਤਲੇਆਮ ਦੀ ਗੱਲ ਕਰਨ ਤੋਂ ਪਹਿਲਾਂ ਅੱਜ ਵਰਲਡ ਵਾਟਰ ਡੇ ਹੈ। ਯੂਨਾਈਟਿਡ ਨੇਸ਼ਨਸ ਨੇ ਐਲਾਨਿਆ ਹੋਇਆ ਔਰ ਸ਼ਾਇਦ ਮੇਰੇ ਵੀ ਧਿਆਨ 'ਚ ਨਾ ਆਉਂਦਾ ਜੇ ਮੈਂ ਪੋਪ ਦਾ ਮੈਸੇਜ ਇਸ ਮੌਕੇ ਦੇ ਉੱਤੇ ਨਾ ਦੇਖਦਾ ਮੀਡੀਆ 'ਚ ਫਿਰ ਮੈਂ ਉਸ ਹੋਰ ਖਬਰਾਂ ਵੱਲ ਵੀ ਦੇਖਿਆ ਔਰ ਜਿਹੜੀ ਗੱਲ ਪੋਪ ਨੇ ਕਹੀ ਔਰ ਇਹੀ ਗੱਲ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਅੱਜ ਆਪਣੇ ਮੈਸੇਜ ਦੇ ਵਿੱਚ ਕਹੀ ਕਿ ਇਸ ਵੇਲੇ ਈਵਨ ਅੱਜ ਦੇ ਸੰਸਾਰ ਜਦੋਂ ਅਸੀਂ 21ਵੀਂ ਸਦੀ ਔਰ ਚੰਦਰਮਾ ਤੱਕ ਔਰ ਚੰਦਰਮਾ ਤੋਂ ਅੱਗੇ ਮਾਰਸ ਤੱਕ ਮੰਗਲ ਤੱਕ ਪਹੁੰਚ ਗਏ ਹਾਂ ਔਰ ਅਗਲੇ ਤਾਰਿਆਂ ਸਿਆਰਿਆਂ ਨੂੰ ਲੱਭ ਰਹੇ ਹਾਂ ਔਰ ਆਪਣੀਆਂ ਹਰ ਸਾਲ ਜਿਹੜੀਆਂ ਕਹਿਕਸ਼ਾਂ ਨੇ ਗੈਲੈਕਸੀਜ਼ ਉਹਨਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ ਜਿੰਨੀਆਂ ਨਵੀਆਂ ਨਜ਼ਰ ਆਉਂਦੀਆਂ। ਪਰ ਗੱਲ ਮੇਰੇ ਮਨ 'ਚ ਜ਼ਿਹਨ 'ਚ ਪੰਜਾਬੀ ਦਾ ਇੱਕ ਸ਼ੇਅਰ ਉੱਭਰ ਰਿਹਾ ਹੈ ਕਿ ਧਰਤੀ ਤੋਂ ਵੱਧ ਗਈ ਅਸਮਾਨ ਦੀ ਕੀਮਤ, ਕੁਫਰ ਤੋਂ ਘਟ ਗਈ ਈਮਾਨ ਦੀ ਕੀਮਤ, ਹਰ ਚੀਜ਼ ਦੁਨੀਆ ਦੀ ਮਹਿੰਗੀ ਦਿਨੋਂ ਦਿਨ ਬਟ ਜਾਂਦੀ ਹੈ ਘਟਦੀ ਇਨਸਾਨ ਦੀ ਕੀਮਤ। ਬਿਲਕੁਲ ਸਹੀ। ਔਰ ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਇੰਕਸ਼ਾਫ ਕੀਤਾ, ਪੋਪ ਨੇ ਵੀ ਆਪਣੇ ਮੈਸੇਜ ਕਿਹਾ ਹੈ ਕਿ ਅੱਜ ਵੀ 7 ਬਿਲੀਅਨ ਦੇ ਲਗਭਗ ਲੋਕ ਜਦੋਂ ਕਿ ਇਸ ਧਰਤੀ ਤੇ ਇਸ ਪਲੈਨਟ ਤੇ ਵਸਦੇ ਨੇ
2 ਬਿਲੀਅਨ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਾਫ਼ ਪਾਣੀ ਨਸੀਬ ਨਹੀਂ ਹੈ। ਔਰ ਜੇ ਮੈਂ ਐਗਜ਼ੈਕਟਲੀ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਕਹਾਂ, ਵਰਲਡ ਹੈਲਥ ਆਰਗੇਨਾਈਜੇਸ਼ਨ ਦੇ, the World Health Organization says some 2 billion people use a source of drinking water that is contaminated with feces, ਕਿ ਜਿਸ ਦੇ ਵਿੱਚ ਗੰਦ ਹੈ ਪਿਆ ਹੋਇਆ, ਫੀਸਿਸ ਨੇ, ਹਿਊਮਨ ਐਕਸਕ੍ਰੀਟਾ ਜਿਹਦੇ 'ਚ ਰਲਿਆ ਹੋਇਆ। 2 ਬਿਲੀਅਨ ਲਗਭਗ 1/3 ਲੋਕ ਦੁਨੀਆ 'ਚ ਅੱਜ ਵੀ ਇਸ ਕਿਸਮ ਦਾ ਪਾਣੀ ਪੀਂਦੇ ਨੇ। ਔਰ ਜੇ ਅਸੀਂ ਆਪਣੀ ਧਰਤੀ ਦੇ ਲੋਕਾਂ ਦੀ ਸਫਰਿੰਗ, ਉਹਨਾਂ ਦੀਆਂ ਲੋੜਾਂ, ਔਰ ਜੇ ਅਸੀਂ ਆਪਣੇ ਖਿੱਤੇ ਵੱਲ ਨਜ਼ਰ ਮਾਰੀਏ, ਜਿਹਨੂੰ ਅੱਜ ਭਾਰਤ ਔਰ ਉਸ ਦੇ ਹਾਕਮ ਵਿਸ਼ਵ ਗੁਰੂ, ਸੁਪਰ ਪਾਵਰ ਇਹ ਕਹਿੰਦੇ ਨੇ, ਸੋ 40% ਜ਼ਿਆਦਾ ਲੋਕਾਂ ਦੇ ਕੋਲ ਉੱਥੇ ਸਾਫ਼ ਡਰਿੰਕਿੰਗ ਵਾਟਰ ਨਹੀਂ ਹੈ। ਔਰ ਇਹ 74 ਸਾਲ ਬਾਅਦ ਵੀ ਜਦੋਂ ਕਿ ਬੜੇ ਗੁਣ ਗਾਏ ਜਾਂਦੇ ਨੇ, ਔਰ ਇਹ ਸਾਰਾ ਵਰਾ ਡੈਡੀਕੇਟ ਕੀਤਾ ਹੋਇਆ ਕਿ ਜੀ 75ਵੇਂ ਤੱਕ ਪਹੁੰਚਦੇ ਹਾਂ, 75 ਸਾਲ ਅਗਲੇ ਸਾਲ ਹੋਣੇ ਨੇ ਭਾਰਤ ਦੀ ਆਜ਼ਾਦੀ ਨੂੰ। ਅਸੀਂ ਗਾਂਧੀ ਦਾ ਇਹ ਮਾਰਚ ਸਾਬਰਮਤੀ ਤੋਂ ਸ਼ੁਰੂ ਕੀਤਾ, ਡਾਂਡੀ ਮਾਰਚ, ਫਲਾਣੀ ਇਵੈਂਟ, ਟਿਮਕੀ ਇਵੈਂਟ। ਜਿਹੜੀਆਂ ਹਕੂਮਤਾਂ ਆਪਣੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਨਹੀਂ ਕਰਵਾ ਸਕੀਆਂ, ਔਰ ਦੋਨੋਂ ਖਿੱਤਿਆਂ ਦੇ ਵਿੱਚ ਵੀ, ਜੇ ਪਾਕਿਸਤਾਨ ਜਾਂ ਅਫਗਾਨਿਸਤਾਨ ਆਪਣੇ ਉਸ ਖਿੱਤੇ ਦੇ ਵਿੱਚ, ਬੰਗਲਾਦੇਸ਼ 'ਚ ਵੀ ਦੇਖੀਏ, ਤੇ ਅੱਜ ਵੀ ਕਿੰਨੀ ਦੂਰੋਂ ਜਾ ਕੇ ਖੂਹਾਂ ਤੋਂ ਪਾਣੀ ਲਿਆਉਣ ਦੀ ਗੱਲ, ਔਰ ਜਿਹੜਾ ਪਾਣੀ ਅਵੇਲੇਬਲ ਵੀ ਹੈ। ਜੇ ਪੰਜਾਬ ਦੀ ਗੱਲ ਕਰੀਏ, ਜਿਹਨੂੰ ਕਦੇ ਮੋਸਟ ਪ੍ਰੋਸਪਰਸ ਸਟੇਟ ਔਰ ਐਡਵਾਂਸ ਸਟੇਟ ਕਹਿੰਦੇ ਸੀ, ਅੱਜ ਪੰਜਾਬ 'ਚੋਂ ਪੀਣ ਵਾਲਾ ਪਾਣੀ ਹੋਏ, ਉਹ ਐਗਰੀਕਲਚਰ ਦੇ ਯੂਜ਼ ਵਾਲਾ ਪਾਣੀ ਹੋਏ, ਸਾਰਾ ਕੰਟੈਮੀਨੇਟਡ ਹੋ ਚੁੱਕਾ, ਸਾਰਾ ਪੋਲਿਊਟਡ ਹੈ। ਔਰ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਮੁੱਢ ਹੈ ਉਹ ਇਹਦੇ ਨਾਲ ਹੀ ਜਾ ਕੇ ਜੁੜਿਆ ਹੁੰਦਾ ਹੈ ਕਿ ਸਾਫ਼ ਪਾਣੀ ਨਹੀਂ ਹੈ। ਜੇ ਐਨਵਾਇਰਨਮੈਂਟ 'ਚ ਏਅਰ ਪੋਲਿਊਸ਼ਨ ਦੀ ਗੱਲ ਕਰੀਏ, ਤੇ ਅਸੀਂ ਆਲਰੇਡੀ 2-3 ਦਿਨ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਕਿਵੇਂ ਦੁਨੀਆ ਦੇ 30 ਸਭ ਤੋਂ ਪੋਲਿਊਟਡ ਸ਼ਹਿਰਾਂ 'ਚੋਂ 22 ਜਿਹੜੇ ਨੇ ਭਾਰਤ 'ਚ ਨੇ, ਤੇ 200 ਤੋਂ ਜ਼ਿਆਦਾ ਦੁਨੀਆ ਦੀਆਂ ਰਾਜਧਾਨੀਆਂ ਮੁਲਕਾਂ ਦੀਆਂ ਜਿਹੜੀਆਂ ਨੇ, ਉਹਨਾਂ 'ਚ ਸਭ ਤੋਂ ਪੋਲਿਊਟਡ ਜਿਹੜੀ ਰਾਜਧਾਨੀ ਹੈ ਉਹ ਦਿੱਲੀ ਹੈ। ਔਰ ਬਾਕੀ ਖੁਰਾਕ ਦੀ ਜਾਂ ਬਾਕੀ ਕੀ ਗੱਲ ਕਰਨੀ ਹੈ, 50% ਤੋਂ ਜ਼ਿਆਦਾ ਜਿਹੜੇ ਸਟੰਟਡ ਬੱਚੇ ਨੇ, ਜਿਨ੍ਹਾਂ ਦੀ ਮਿਜਟਸ ਪੈਦਾ ਹੁੰਦੇ ਨੇ, ਬੌਣੇ, ਜਿਨ੍ਹਾਂ ਦੇ ਵਿੱਚ ਡਿਊ ਟੂ ਮਾਲ ਨਿਊਟ੍ਰੀਸ਼ਨ ਉਹਨਾਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ ਔਰ ਉਹਨਾਂ ਦੀ ਗਰੋਥ ਨਹੀਂ ਹੁੰਦੀ, ਉਹ ਭਾਰਤ ਦੇ ਵਿੱਚ ਨੇ। ਸੋ ਕੁੱਲ ਮਿਲਾ ਕੇ ਬਹੁਤ ਵਾਰ ਅਸੀਂ ਇੱਕ ਪਾਸੇ ਤਾਂ ਰੱਬ ਦੀਆਂ ਨਿਮਤਾਂ ਦੀ ਗੱਲ ਕਰਦੇ ਹਾਂ, ਰੱਬ ਦੀਆਂ ਬਖਸ਼ਿਸ਼ਾਂ ਦੀ ਗੱਲ ਕਰਦੇ ਹਾਂ ਇਸ ਖੂਬਸੂਰਤ ਧਰਤੀ ਦੇ ਉੱਤੇ, ਜਿੱਥੇ 2 ਹਿੱਸੇ ਪਾਣੀ ਹੈ, 1 ਹਿੱਸਾ ਧਰਤੀ ਹੈ। ਲੇਕਿਨ ਅਸੀਂ ਉਹ ਧਰਤੀ, 1 ਹਿੱਸਾ ਜਿਸ ਦੇ ਪਾਣੀ ਦੇ ਵਿੱਚ ਇੱਕ ਆਪਣੀ ਮਿਠਾਸ ਹੈ, ਕਿਤੇ ਘੱਟ ਡੂੰਘਾਈ 'ਚ ਹੈ, ਕਿਤੇ ਜ਼ਿਆਦਾ ਡੂੰਘਾਈ 'ਚ ਹੈ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ। ਔਰ ਇਹ ਇੱਕ ਸਮੁੰਦਰੀ ਸਫ਼ਰ ਕਰਨ ਵਾਲਾ ਕਹਿ ਰਿਹਾ ਸੀ, ਜਾਂ ਇੱਕ ਜਿਹੜੇ ਮਾਊਂਟੇਨੀਅਰ ਹੈ, ਜਿਹਨੇ ਅੱਡ ਮਾਊਂਟ ਐਵਰੈਸਟ ਔਰ ਦੂਸਰੀਆਂ ਪਹਾੜੀਆਂ K2 ਕੀਤੀਆਂ, ਉਹਨੇ ਕਿਹਾ ਕਿ ਤੁਹਾਨੂੰ ਸ਼ਾਇਦ ਜਦੋਂ ਤੁਸੀਂ ਪਾਣੀ ਪੀਂਦੇ ਹੋ ਧਰਤੀ ਤੋਂ, ਤੁਹਾਨੂੰ ਅਹਿਸਾਸ ਹੀ ਨਹੀਂ ਹੁੰਦਾ ਵੀ ਕਿੰਨੀ ਕੀਮਤੀ ਚੀਜ਼ ਤੁਹਾਡੇ ਕੋਲ ਹੈ। ਉਹਨੇ ਕਿਹਾ ਜੀ ਜਦੋਂ ਅਸੀਂ ਪਹਾੜਾਂ 'ਤੇ ਚੜ੍ਹਦੇ ਹਾਂ ਜਾਂ ਸਮੁੰਦਰ ਦਾ ਪਾਣੀ ਜ਼ਾਹਰ ਹੈ ਨਮਕੀਨ ਹੈ, ਔਰ ਈਵਨ ਪਹਾੜਾਂ 'ਚ ਬਹੁਤਿਆਂ ਨੂੰ ਲੱਗਦਾ ਹੈ ਵੀ ਬਰਫ਼, ਜੇ ਤੁਸੀਂ ਬਰਫ਼ 'ਚ ਹੀ ਆਓ ਤਾਂ ਉਹਨੂੰ ਪਿਘਲਾ ਲਓ, ਪਾਣੀ ਹੈ, ਉਹ ਬਿਲਕੁਲ ਉਹਦਾ ਟੇਸਟ ਵੀ ਨਹੀਂ ਹੁੰਦਾ ਔਰ ਹੈਲਥੀ ਵੀ ਨਹੀਂ ਹੁੰਦਾ। ਉਹ ਕਹਿੰਦੇ ਕਿ ਭਾਈ ਤੁਸੀਂ ਜਦੋਂ ਪਹਾੜ ਚੜ੍ਹਦੇ ਹੋ ਜਾਂ ਸਮੁੰਦਰ 'ਚ ਹੁੰਦੇ ਹੋ, ਫਿਰ ਤੁਹਾਨੂੰ ਪਾਣੀ ਦਾ ਸਵਾਦ ਜਿਹੜਾ ਹੈ ਧਰਤੀ ਦੇ ਪਾਣੀ ਦਾ, ਪਰ ਅਸੀਂ ਉਹਨੂੰ ਗੰਦਲਾ ਵੀ ਕੀਤਾ ਹੈ ਔਰ ਆਮ ਲੋਕਾਂ ਤੱਕ ਉਸ ਦੀ ਪਹੁੰਚ ਨਹੀਂ ਹੋਣ ਦਿੱਤੀ। ਔਰ ਜਿਸ ਮੁਲਕ 'ਚ ਅਸੀਂ ਬੈਠੇ ਹਾਂ, ਇੱਕ ਛੋਟੀ ਬੱਚੀ ਜਿਸ ਨੇ ਆਪਣੀ ਨਿੱਕੀ ਜਿਹੀ ਸਪੀਚ ਵੀ ਮੈਨੂੰ ਭੇਜੀ, ਕਿਉਂਕਿ ਅੱਜ ਬੇਸ਼ੱਕ ਕਲਾਸਿਸ ਵਰਚੁਅਲ ਲੱਗਦੀਆਂ ਨੇ, ਲੇਕਿਨ ਅੱਜ ਮੇਨ ਜਿਹੜਾ ਬੱਚੇ ਪ੍ਰੈਜੈਂਟੇਸ਼ਨਸ ਦੇ ਰਹੇ ਸੀ ਆਪਣੀ ਮਾਰਨਿੰਗ ਅਸੈਂਬਲੀ 'ਚ ਵੀ, ਦੂਸਰੇ ਵੀ, ਉਹ ਵਰਲਡ ਵਾਟਰ ਡੇ 'ਤੇ ਦੇ ਰਹੇ ਸੀ ਕਿ ਕਿਵੇਂ ਸਕਰੈਸਿਟੀ ਹੈ ਪਾਣੀ ਦੀ, ਔਰ ਕਿਵੇਂ 2 ਬਿਲੀਅਨ ਲੋਕ ਜਿਹੜੇ ਨੇ ਉਹ ਫੀਸਿਸ ਰਲਿਆ ਪਾਣੀ ਜਿਹੜੇ ਨੇ ਪੀਂਦੇ ਨੇ। ਸੋ ਅਸੀਂ ਪਾਣੀ ਦੀ ਕਦਰ ਵੀ ਸਮਝੀਏ, ਉਸ ਦੀ ਸੰਭਾਲ ਵੀ ਕਰੀਏ। ਵੇਸਟੇਜ ਦਾ ਤਾਂ ਕਹਿਣਾ ਹੀ ਕੀ ਹੈ, ਅਸੀਂ ਟੂਥ ਬਰਸ਼ ਕਰ ਰਹੇ ਹੁੰਦੇ ਹਾਂ, ਟੂਟੀਆਂ ਦੋਨੋਂ ਔਨ ਹੁੰਦੀਆਂ, ਔਰ ਸਾਨੂੰ ਲੱਗਦਾ ਵੀ ਇਵੇਂ ਹੀ ਹੈ, ਚਲਾਈ ਜਾਓ ਜਿੰਨੀ ਵਾਰੀ ਮਰਜ਼ੀ, ਫਲੈਸ਼ ਚੱਲਦਾ, ਟੂਟੀ ਖੁੱਲ੍ਹੀ ਰਹਿ ਗਈ। ਪਰ ਕਦੇ ਅਸੀਂ ਉਹਨਾਂ ਲੋਕਾਂ ਨੂੰ ਜੇ ਆਪਣੇ ਧਿਆਨ 'ਚ ਲਿਆਈਏ
ਕਿ ਜਿਹੜੇ ਲੋਕ ਪਾਣੀ ਤੋਂ ਮਹਿਰੂਮ ਨੇ ਤੇ ਫਿਰ ਸਾਨੂੰ ਅਹਿਸਾਸ ਹੋਏਗਾ ਕਿ ਕੁਦਰਤ ਨੇ ਇਹ ਬਾਡੀ ਵੀ, ਸਾਡੇ ਸਰੀਰ ਦਾ ਵੀ 80-85% ਹੀ ਪਾਣੀ ਹੈ ਔਰ ਸਾਡੀ ਜ਼ਿੰਦਗੀ ਦਾ ਵੀ ਪਹਿਲਾ ਪਾਣੀ ਜੀਓ ਹੈ ਜਿੱਥੇ ਰਿਹਾ ਸਭ ਕੋਈ, ਲਾਈਫ ਦੀ ਬਿਗਨਿੰਗ ਵੀ ਪਾਣੀ ਨਾਲ ਹੈ। ਔਰ ਕਿੰਨੇ ਲੋਕ 1/3 ਦੇ ਲਗਭਗ ਇਸ ਧਰਤੀ 'ਤੇ ਜਿਨ੍ਹਾਂ ਨੂੰ ਸਾਫ਼ ਪਾਣੀ ਨਸੀਬ ਨਹੀਂ ਹੈ, ਉਹਨਾਂ ਨੂੰ ਧਿਆਨ 'ਚ ਲਿਆ ਕੇ ਫਿਰ ਸ਼ੁਕਰਗੁਜ਼ਾਰੀ ਵੀ ਕਰੀਏ ਔਰ ਉਹਨਾਂ ਦੀ ਮੁਸੀਬਤ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕਰੀਏ। ਦੂਸਰਾ ਪਾਰਟ, ਕਿਉਂਕਿ ਅਕਸਰ ਸਾਡੇ ਵਿਊਅਰ ਸਾਡੇ ਤੋਂ ਐਕਸਪੈਕਟ ਵੀ ਕਰਦੇ ਨੇ ਕਿ ਕਿਸਾਨ ਮੋਰਚਾ, ਉਸ ਬਾਰੇ ਅਸੀਂ ਕੋਈ ਨਾ ਕੋਈ ਲੇਟੈਸਟ ਦੱਸੀਏ। ਕੋਈ ਬਹੁਤ ਕੁਛ ਤਾਂ ਹੈ ਨਹੀਂ। ਇਹ ਜ਼ਰੂਰ ਹੈ 1-2 ਕਿਸਾਨ ਲੀਡਰਾਂ ਨੂੰ ਕਰੋਨਾ ਹੋਇਆ, ਪਤਾ ਨਹੀਂ ਅਸਲੀ ਹੋਇਆ ਕਿ ਕੀਤਾ, ਪਰ ਇਸ ਵੇਲੇ ਜੋ ਵੀ ਕਹਿ ਹੋਇਆ ਉਹਨੂੰ ਕਹਿਣਾ ਹੀ ਪੈਂਦਾ ਹੈ ਔਰ ਲੀਡਰਸ਼ਿਪ ਫੇਲਿਅਰ ਤਾਂ ਲਗਾਤਾਰਤਾ ਨਾਲ ਨਜ਼ਰ ਆ ਰਿਹਾ। ਪਰ ਜਿਵੇਂ ਅਸੀਂ ਬਾਹਰਲੀ ਲੌਬੀ ਦੀ ਗੱਲ ਕੀਤੀ ਸੀ ਕਿ ਮਿਸਟਰ ਲੋਇਡ ਆਸਟਿਨ ਜਿਹੜੇ ਸੈਕਟਰੀ ਆਫ ਡਿਫੈਂਸ ਨੇ, ਉਹਨਾਂ ਨੇ ਆਪਣੀ ਵਿਜ਼ਿਟ ਮੁਕੰਮਲ ਕਰ ਲਈ ਭਾਰਤ ਦੀ ਔਰ ਅਚਾਨਕ ਉਹ ਕਾਬਲ ਵੀ ਪਹੁੰਚ ਗਏ, ਜਿਹੜਾ ਉਹਨਾਂ ਦੇ ਐਟਲੀਸਟ ਜਿਹੜਾ ਪਬਲਿਸ਼ਡ ਸਕੈਜੂਅਲ ਸੀ ਉਹਦੇ 'ਚ ਨਹੀਂ ਸੀ। ਲੇਕਿਨ ਉਹਨਾਂ ਦੇ ਜਾਣ ਤੋਂ ਪਹਿਲਾਂ ਜਿਵੇਂ ਸੈਨੇਟਰ ਜਿਹੜੇ ਨੇ ਬੌਬ ਮੈਨਿੰਡੀਜ਼ ਔਰ ਉਸ ਤੋਂ ਬਾਅਦ ਚੱਕ ਸ਼ਿਊਮਰ ਮੈਜੋਰਿਟੀ ਲੀਡਰ ਨੇ ਸੈਨੇਟ 'ਚ, ਉਹਨਾਂ ਨੇ ਵੀ ਲਿਖਿਆ ਸੀ, ਹੋਰ ਵੀ ਕਾਂਗਰਸਮੈਨਾਂ ਨੇ ਲਿਖਿਆ ਹੋਇਆ ਸੀ। ਸੋ ਉਹਨਾਂ ਨੇ ਕਿ ਭਾਈ ਤੁਸੀਂ ਫਾਰਮਰਸ ਦਾ ਇਸ਼ੂ, ਹਿਊਮਨ ਰਾਈਟਸ ਦਾ ਇਸ਼ੂ ਉਠਾਉਣਾ। ਸੋ ਉਹਨਾਂ ਨੇ ਨਵੀਂ ਦਿੱਲੀ 'ਚ ਆਪਣੀ ਪ੍ਰੈਸ ਕਾਨਫਰੰਸ ਜਦੋਂ ਉਹਨਾਂ ਨੇ ਵਾਈਂਡ ਕੀਤਾ ਹੈ ਟੂਰ, ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਔਰ ਉਹਨਾਂ ਦੇ ਮੀਡੀਆ ਦੀ ਖਬਰ ਹੈ, US ਡਿਫੈਂਸ ਸੈਕਟਰੀ ਆਸਟਿਨ ਫਲੈਗਸ ਵਰੀ ਓਵਰ ਰਾਈਟਸ curbs on farm protests. Austin said concerns over human rights were raised during meeting with External Affairs Minister S. Jaishankar. ਸੋ ਉਹਨਾਂ ਨੇ ਕਿਹਾ ਵੀ ਮੈਂ ਮੋਦੀ ਨਾਲ ਗੱਲਬਾਤ ਵੇਲੇ ਤਾਂ ਨਹੀਂ ਇਹ ਇਸ਼ੂ ਉਠਾਇਆ, ਲੇਕਿਨ ਉਹਨਾਂ ਨੇ ਮੀਡੀਆ ਬਰੀਫਿੰਗ ਦੇ ਵਿੱਚ ਇਹ ਕਿਹਾ ਕਿ ਵੀ ਮੈਂ ਇਹ ਜਿਹੜਾ ਕੰਸਰਨ ਹੈ ਕਿ ਭਾਈ ਡੈਮੋਕ੍ਰੇਸੀ 'ਚ ਤੁਹਾਡੇ 'ਚ ਕੀ ਚੱਲ ਰਿਹਾ, ਹਿਊਮਨ ਰਾਈਟਸ ਵਾਇਲੇਸ਼ਨਸ ਨੇ ਔਰ curbs on farmers protest. He said, I did not discuss it with Prime Minister Modi, but I did have a discussion on it with other members of the cabinet. So ਉਹਨੇ ਰਾਜਨਾਥ ਸਿੰਘ ਨਾਲ ਵੀ ਔਰ S. ਜੈਸ਼ੰਕਰ ਨਾਲ ਵੀ, ਫੋਰਨ ਔਰ ਡਿਫੈਂਸ ਮਿਨਿਸਟਰਸ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਕਾਜ਼ ਜਿਹੜਾ ਅੱਜ ਕੱਲ੍ਹ ਦੁਬਾਰਾ ਫਿਕਰ ਦਾ ਹੈ, ਅਮਰੀਕਾ 'ਚ ਵੀ, ਇੰਗਲੈਂਡ 'ਚ ਤਾਂ ਬੇਸ਼ੱਕ ਕੇਸਿਸ ਘਟਣੇ ਸ਼ੁਰੂ ਹੋਏ ਨੇ, ਪਰ ਭਾਰਤ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਕੇਸ ਵੱਧ ਰਹੇ ਨੇ। ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਹਵਾਲੇ ਨਾਲ ਵੀ ਇਹ ਖਬਰਾਂ ਨੇ ਔਰ ਈਵਨ ਜਿੱਥੇ ਲੱਖਾਂ ਹਿੰਦੂ ਕੁੰਭ ਦੇ ਵਿੱਚ ਉਹਨਾਂ ਨੇ ਇਕੱਠੇ ਕੀਤੇ ਹੋਏ ਨੇ ਔਰ ਪਤਾ ਨਹੀਂ ਕਿੰਨੇ ਦਿਨ ਚੱਲਣਾ, ਤਾਂ ਉਹਨਾਂ ਦਾ ਉੱਤਰਾਖੰਡ ਦਾ ਚੀਫ ਮਿਨਿਸਟਰ ਜਦੋਂ ਉਹਨੂੰ ਕਿਹਾ ਕਿ ਜੀ ਤੁਸੀਂ ਕੋਈ ਐਸਾ ਰੱਖੋ ਕਿ COVID-19 ਦੇ ਨੈਗੇਟਿਵ ਹੋਣ ਦਾ ਸਰਟੀਫਿਕੇਟ ਹੋਏ ਜਿਹੜੇ ਆ ਸਕਣ, ਉਹਨੇ ਕਿਹਾ ਜੀ 12 ਸਾਲ ਲੋਕ ਉਡੀਕਦੇ ਰਹਿੰਦੇ ਨੇ ਕਿ ਕਦੋਂ ਅਸੀਂ ਗੰਗਾ 'ਚ ਟੁੱਬੀ ਮਾਰਨੀ ਹੈ ਕੁੰਭ ਵਾਲੇ ਦਿਨ, ਹੁਣ ਅਸੀਂ ਲੋਕਾਂ ਨੂੰ ਡੱਕਣਾ ਥੋੜ੍ਹੀ ਹੈ। ਪਰ ਹੁਣ ਉਹਨਾਂ ਦੀਆਂ ਆਪਣੀਆਂ ਖਬਰਾਂ ਨੇ, ਸੈਂਟਰ ਵਾਰਨਸ ਆਫ ਅਪਸਰਜ ਫੋਲੋਇੰਗ ਕੁੰਭ ਮੇਲਾ ਐਟ ਹਰਿਦੁਆਰ, 10 to 12 pilgrims and 10 to 20 locals are reporting positive every day. ਇਹ ਤਾਂ ਜਿਹੜੇ ਕੋਈ ਰੈਂਡਮ ਚੈੱਕ ਕਰ ਰਹੇ ਨੇ, ਜਿਹੜੇ ਵੀ 10 ਤੋਂ 12 ਜਿਹੜੇ ਯਾਤਰੂ ਨੇ ਔਰ ਜਿਹੜੇ ਲੋਕਲ ਨੇ ਹਰਿਦੁਆਰ ਦੇ ਰਹਿਣ ਵਾਲੇ, ਕਿਉਂਕਿ ਗੰਗਾ ਦੇ ਕੰਢੇ ਹਰਿਦੁਆਰ 'ਚ ਹੀ ਲੱਗਦਾ ਹੈ। ਉਹਨੇ ਕਿਹਾ ਅੱਗੇ ਪੂਰੀ ਖਬਰ ਹੈ ਕਿ ਕਿੰਨੀ ਤੇਜ਼ੀ ਦੇ ਨਾਲ ਇਹ ਫੈਲ ਰਿਹਾ। ਪਰ ਚਲੋ, ਜੇ ਹੁਣ ਸਭ ਕੁਛ ਗੰਗਾ ਮਈਆ ਦੇ ਹਵਾਲੇ ਹੀ ਕੀਤਾ ਹੋਇਆ ਤੇ ਜੇ ਮਰ ਗਏ ਤਾਂ ਵੀ ਕਹਿਣਾ ਵੀ ਗੰਗਾ ਮਈਆ ਨੇ ਬੜੀ ਕਿਰਪਾ ਕਰਤੀ, ਸਾਨੂੰ ਉਹਨੇ ਜਿਹੜਾ ਮੁਕਤੀ ਦੇ ਦਿੱਤੀ। ਪਰ ਇਹ ਗੱਲ ਦੱਸਦੀ ਹੈ ਕਿ ਭਾਈ ਕਿਸ ਕਿਸਮ ਦੇ ਕਲੇਮ ਇਹ ਕਰਦੇ ਨੇ ਕਿ ਜੀ ਝੂਠੇ, ਕਿ ਜੀ ਅਸੀਂ ਦੁਨੀਆ ਭਰ ਨੂੰ ਵੈਕਸੀਨ ਦੇ ਦਿੱਤੀ ਜਿਵੇਂ ਬਣਦੀ ਹੋਈ। ਹੁਣ ਆਕਸਫੋਰਡ ਦੀ ਰਿਸਰਚ, ਉੱਥੇ ਵੈਕਸੀਨ ਵੈਸੇ ਵੀ ਸਾਰੀਆਂ ਜਿੰਨੀਆਂ ਵੈਕਸੀਨੇਸ਼ਨਸ ਨੇ ਉਹ ਉੱਥੇ ਬਣਦੀਆਂ ਨੇ ਜਾਂ ਚਾਈਨਾ ਉਹਦਾ ਬੇਸ ਹੈ। ਤੁਸੀਂ ਕਹੀ ਜਾਓ ਜੀ ਅਸੀਂ ਬਣਾ ਕੇ ਮੁਫਤੋਂ ਮੁਫਤ ਦੇ ਦਿੱਤੀ ਆਪਣੇ, ਜਦੋਂ ਹੁਣ ਤੁਹਾਡਾ ਅਗੇਨ ਡੈਥਸ ਦਾ ਪਹਿਲਾਂ ਹੀ 1.5 ਤੋਂ 2 ਲੱਖ ਲੋਕ ਮਰ ਚੁੱਕੇ ਨੇ ਜਿਹੜੇ ਰਿਪੋਰਟਡ ਨੇ, ਕਿੰਨੇ ਹੋਰ ਮਰੇ ਕਿੰਨੇ ਉਹਦਾ ਹਿਸਾਬ ਕਿਤਾਬ ਵੀ ਨਹੀਂ ਹੈ। ਸੋ ਇਹਨਾਂ ਹਾਲਾਤਾਂ 'ਚ ਵੀ ਜੇ ਕੋਈ ਇਹ ਕਲੇਮ ਕਰੇ ਕਿ ਜੀ ਅਸੀਂ ਸੁਪਰ ਪਾਵਰ ਹੈ ਔਰ ਲੋਕਾਂ 'ਚ ਤੁਸੀਂ ਉਹ ਝੂਠ ਵੇਚ ਰਹੇ ਹੋ, ਲੋਕ ਵੀ ਅੱਖਾਂ ਬੰਦ ਕਰਕੇ ਸੁੱਤੇ ਹੋਏ ਨੇ, ਉਹਨਾਂ ਨੂੰ ਵੀ ਲੱਗਦਾ ਕਿ ਭਾਈ ਠੀਕ ਹੈ ਮੋਦੀ, ਅਮਿਤ ਸ਼ਾਹ ਮੋਦੀ, ਉਹ ਅਮਿਤ ਸ਼ਾਹ ਜਾ ਕੇ ਇੱਕ ਪਾਸੇ ਇਹ ਧਰਮ ਨੂੰ ਜਾਂ ਜ਼ਾਤ ਪਾਤ ਨੂੰ ਕਿ ਜੀ ਇਹ ਇਲੈਕਸ਼ਨ 'ਚ ਇਸ਼ੂ ਨਹੀਂ ਹੋਣਾ ਚਾਹੀਦਾ, अमित शाह उत्थे जाके कह रहा है मैं बनिया हूँ, बनिया झूठ नहीं बोलता, वो आपका सारा हिसाब रखता है, मैं जो वादे कर रहा हूँ मुकम्मल मैं बनिया हूँ। हुण तुसीं जाके इस किस्म का जिहड़ा पार्ट कर रहे हो
ਔਰ ਇੱਕ ਪਾਸੇ ਤੁਸੀਂ ਉਹ ਖਿਲਾਫਾ ਕਰ ਰਹੇ ਹੋ, ਦੂਜੇ ਪਾਸੇ ਦਿੱਲੀ ਨੂੰ ਜਿਹੜਾ ਜੋ ਉਹਦਾ ਸਟੇਟਸ ਸੀ, ਦਿੱਲੀ ਦੇ ਲੋਕ ਤਾਂ ਇਹ ਮੰਗਦੇ ਸੀ ਵੀ ਪੂਰਾ ਸੂਬਾ ਸਾਨੂੰ ਬਣਾਇਆ ਜਾਏ। ਉਹਨਾਂ ਨੇ ਹਰੀਡਲੀ ਲੋਕ ਸਭਾ 'ਚੋਂ ਕਾਨੂੰਨ ਪਾਸ ਕਰਵਾ ਲਿਆ ਕਿ ਜਿੰਨੀਆਂ ਵੀ ਫਾਈਲਾਂ ਨੇ, ਜਿੰਨੇ ਫੈਸਲੇ ਨੇ ਉਹ ਲੈਫਟੀਨੈਂਟ ਗਵਰਨਰ ਰਾਹੀਂ ਹੋਣਗੇ। ਸੋ ਮਤਲਬ ਇਹ ਹੈ ਵੀ ਇਹੀ ਕੇਜਰੀਵਾਲ ਜਿਹਨੇ ਜਦੋਂ ਕਸ਼ਮੀਰ ਦਾ ਸਟੇਟਸ ਖਤਮ ਕੀਤਾ, ਉਹਨਾਂ ਨੇ ਆਰਟੀਕਲ 370 ਵੀ ਸੂਬੇ ਦਾ ਵੀ, ਔਰ ਉਹਨਾਂ ਦੇ ਬੰਦਿਆਂ ਨੇ ਬੀਜੇਪੀ ਦੇ ਹੱਕ 'ਚ ਵੋਟ ਪਾਈ। ਹੁਣ ਚੀਕਾਂ ਮਾਰ ਰਹੇ ਨੇ, ਜੰਤਰ ਮੰਤਰ 'ਤੇ ਪ੍ਰੋਟੈਸਟ ਹੋ ਰਿਹਾ, ਪਰ ਉਹਨਾਂ ਨੂੰ ਇਹ ਬੀਜੇਪੀ ਨੇ ਦੇਖਿਆ ਵੀ ਦਿੱਲੀ ਸਾਡੇ ਕਾਬੂ 'ਚ ਨਹੀਂ ਹੈ। ਹਾਲਾਂਕਿ ਕੇਜਰੀਵਾਲ ਖੇਡ ਤਾਂ ਉਹਨਾਂ ਦੀ ਖੇਡਦਾ ਹੈ, ਹਨੂੰਮਾਨ ਚਾਲੀਸਾ ਵੀ ਪੜ੍ਹਦਾ ਹੈ, ਕੋਈ ਹੋਰ ਜਿਹੜਾ ਬਿਲਕੁਲ ਹਿੰਦੂ ਤੋਂ ਵੀ ਕੰਮ ਨੇ, ਪਰ ਉਹਨਾਂ ਨੂੰ ਲੱਗਾ ਵੀ ਨਹੀਂ, ਇਹ ਸਿੱਧਾ ਇਹਦਾ ਕੰਟਰੋਲ ਰੱਖੋ। ਸੋ ਉਹ ਉਹਨਾਂ ਨੇ ਉਹਦਾ ਜਿਹੜਾ ਜਿੰਨੀਆਂ ਪਾਵਰ ਸੀ ਦਿੱਲੀ ਦੀਆਂ ਉਹ ਵੀ ਲੈਫਟੀਨੈਂਟ ਗਵਰਨਰ ਦੇ ਹਵਾਲੇ ਕਰ ਦਿੱਤੀਆਂ। ਸੋ ਗਰਾਊਂਡ ਦੇ ਉੱਤੇ ਇਹ ਚੱਲ ਰਿਹਾ ਇਸ ਵੇਲੇ। ਆਈਨੀ ਗੁੰਡਾਗਰਦੀ ਕਸ਼ਮੀਰੀਆਂ ਦੇ ਖਿਲਾਫ ਕਰਨ ਵੇਲੇ ਤਾਂ ਸਾਰੇ ਤਾੜੀਆਂ ਮਾਰ ਰਹੇ ਸੀ ਕਿ ਜੀ ਇਹ ਤਾਂ ਚਲੋ ਕਸ਼ਮੀਰ ਮੁਸਲਮਾਨਾਂ ਦੇ ਖਿਲਾਫ ਹੋ ਰਿਹਾ। ਸਿੱਖਾਂ ਦੇ ਖਿਲਾਫ ਜਦੋਂ ਕਰਦੇ ਨੇ ਸਭ ਤਾੜੀਆਂ ਮਾਰਦੇ ਨੇ ਜੀ ਕਿ ਇਹ ਸਿੱਖ ਗਦਾਰ ਨੇ ਔਰ ਇਹਨਾਂ ਦੇ ਖਿਲਾਫ ਹੀ ਹੈ। ਕੋਈ ਨਹੀਂ, ਜਿਵੇਂ 26 ਜਨਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਚਾਰ ਚਫੇਰੇ ਹੋਇਆ, ਲੇਕਿਨ ਹੁਣ ਜਦੋਂ ਆਪਣੇ ਆਪ ਦੇ ਉੱਤੇ ਆ ਕੇ ਡਿੱਗ ਰਿਹਾ, ਕਿਉਂਕਿ ਗੁੰਡਾ ਜਿਹੜਾ ਜਿਹਨੂੰ ਤੁਸੀਂ ਪਾਲਿਆ ਹੁੰਦਾ ਕਿਸੇ ਹੋਰ ਨੂੰ ਕੁਟਾਉਣ ਲਈ, ਜਦੋਂ ਉਹਦੀ ਉਹ ਟਾਸਕ ਪੂਰੀ ਹੋ ਜਾਂਦੀ ਹੈ, ਉਹਨੇ ਫਿਰ ਤੁਹਾਡੀਆਂ ਵੀ ਅੱਡੀਆਂ ਜਿਹੜੀਆਂ ਨੇ ਗੋਡੇ ਉਹ ਸੇਕਣੇ ਹੁੰਦੇ ਨੇ। ਔਰ ਹੁਣ ਕੇਜਰੀਵਾਲ ਔਰ ਇਹਨਾਂ ਸਭ ਨੂੰ ਜਿਹੜਾ ਉਹ ਸਮਝ ਆ ਗਈ ਕਿ ਭਾਈ ਇਹ ਜਿਹੜੀ ਗੁੰਡਿਆਂ ਦੇ ਨਾਲ ਖਲੋ ਕੇ ਤੁਸੀਂ ਕਸ਼ਮੀਰ ਦਾ ਸਿੱਖਾਂ ਦੇ ਖਿਲਾਫ ਜੋ ਕਾਰਵਾਈਆਂ ਕਰਵਾਈਆਂ, ਹੁਣ ਉਹੀ ਜਿਹੜਾ ਉਹ ਤੁਹਾਡੇ ਉੱਤੇ ਆ ਕੇ ਡਿੱਗਿਆ। ਹੁਣ ਅਸੀਂ 21 ਸਾਲ ਪਹਿਲਾਂ ਦਾ ਵਾਕਿਆ ਜਿਸ ਦਾ ਬਾਰ-ਬਾਰ ਤਾਂ ਹੁਣ ਕਿੰਨੀ ਕੁ ਵਾਰ ਜ਼ਿਕਰ ਕਰੀਏ ਕਿ ਉਹੀ ਮੌਕਾ ਆਲਮੋਸਟ 22 ਸਾਲ ਬਾਅਦ ਕੋਈ ਅਮਰੀਕੀ ਪ੍ਰੈਜ਼ੀਡੈਂਟ ਭਾਰਤ ਦੇ ਦੌਰੇ 'ਤੇ ਚੱਲਿਆ ਸੀ। ਬਿਲ ਕਲਿੰਟਨ ਉਸ ਦਿਨ ਸ਼ਾਮ ਨੂੰ 20 ਮਾਰਚ ਦੀ ਸ਼ਾਮ ਨੂੰ ਜਦੋਂ ਕਿ ਦਿੱਲੀ ਏਅਰਪੋਰਟ 'ਤੇ ਉਤਰਨ ਵਾਲਾ ਸੀ, ਕੁਛ ਘੰਟੇ ਪਹਿਲਾਂ ਹੀ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ ਸ਼ਾਮ ਨੂੰ 7-7:30 ਵਜੇ ਫੌਜੀ ਗੱਡੀਆਂ ਜਿਹੜੀਆਂ ਨੇ ਉਹ ਦੋ ਪਿੰਡ ਦੀਆਂ ਅੱਡ-ਅੱਡ ਥਾਵਾਂ ਦੇ ਉੱਤੇ ਆ ਕੇ ਰੁਕਦੀਆਂ ਨੇ। ਪਿੰਡ ਦੇ ਵਿੱਚ ਦੋ ਹੀ ਗੁਰਦੁਆਰੇ ਨੇ ਔਰ ਇਹ ਪਿੰਡ ਸਿੱਖਾਂ ਦਾ, ਇਸਦਾ ਨਾਂ ਵੀ ਚਿੱਠੀ ਸਿੰਘਪੁਰਾ ਕਿਉਂਕਿ ਸਿੰਘਾਂ ਦਾ ਹੀ ਪੁਰਾ। ਔਰ ਉਹਦੇ 'ਚ ਉਹ ਜਿਹੜਾ ਦੋਵੇਂ ਔਰ ਜਿਹੜਾ ਉਸ ਦਿਨ ਹੋਲੀ ਦਾ ਦਿਨ ਔਰ ਜਿਹੜੇ ਕਾਤਲ ਉਹਨਾਂ ਦੇ ਮਿਲਟਰੀ ਸਕੁਆਡ ਹੈ ਉਹਨਾਂ ਦੇ ਵੀ ਚਿਹਰਿਆਂ 'ਤੇ ਹੋਲੀ ਮਲੀ ਹੋਈ ਹੈ। ਔਰ ਉਹ ਪਿੰਡ ਦੇ ਦੋਵੇਂ ਪਾਸਿਆਂ 'ਤੇ ਖਲੋ ਕੇ, ਪਿੰਡ ਦੇ ਵਿੱਚ ਉਸ ਦਿਨ ਬਿਜਲੀ ਵੀ ਜਿਹੜੀ ਹੈ ਉਹ ਨਹੀਂ ਕੱਟ ਆਫ ਹੈ ਔਰ ਲੋਕ ਘਰਾਂ 'ਚ ਥੋੜ੍ਹੇ ਬਹੁਤ ਲਾਲਟੈਨਾਂ ਨਾਲ ਨੇ। ਔਰ ਸ਼ਾਮ, ਕਿਉਂਕਿ ਇਹ ਛੋਟੇ ਜਿੰਨੇ ਪਿੰਡ ਹੁੰਦੇ ਨੇ ਧਾਰਮਿਕ ਤੌਰ ਦੇ ਉੱਤੇ ਸਵੇਰੇ ਸ਼ਾਮ, ਕਿਉਂਕਿ ਇਹ ਪਿੰਡ ਸਾਰੇ ਖੇਤੀਬਾੜੀ ਕਰਨ ਵਾਲੇ ਸਿੱਖ ਨੇ, ਗੁਰਦੁਆਰਿਆਂ ਦੇ ਵਿੱਚ ਸ਼ਾਮ ਦਾ ਦੀਵਾਨ ਰਹਿ ਰਾਸਤਾ ਹੁੰਦਾ ਹੈ, ਉਹ ਦੋਨਾਂ ਗੁਰਦੁਆਰਿਆਂ 'ਚੋਂ ਕਰਕੇ ਨਿਕਲ ਰਹੇ ਨੇ। ਉਹਨਾਂ ਨੂੰ ਉਹ ਜਿਹੜੀ ਕੰਟਿੰਜੈਂਟ ਹੈ ਕਾਤਲਾਂ ਦੀ, ਉਹਨਾਂ ਦੀ ਗਿਣਤੀ 1 ਦਰਜਨ ਤੋਂ ਲੈ ਕੇ 2 ਦਰਜਨ ਤੱਕ, 20 ਤੋਂ 24 ਤੱਕ, ਉਹ ਰੋਕ ਲੈਂਦੇ ਨੇ ਉਹਨਾਂ ਨੂੰ ਗੁਰਦੁਆਰਿਆਂ ਦੇ ਨਾਲ ਹੀ, ਉਹਨਾਂ ਦੀ ਸਾਹਮਣੇ ਕਰਕੇ ਕੰਧ ਦੇ ਉਹਨਾਂ ਨੂੰ ਝੁਕਣ ਲਈ ਕਹਿੰਦੇ ਨੇ। ਔਰ ਇਸੇ ਤਰ੍ਹਾਂ 2 ਬੰਦੇ ਜਦੋਂ ਉਹਨਾਂ ਨੂੰ ਆਪਣੇ ਘਰਾਂ 'ਚੋਂ ਨਿਕਲਦੇ ਨੇ ਲਾਲਟੈਨਾਂ ਲੈ ਕੇ ਕਿ ਭਾਈ ਬੀਬੀਆਂ ਦੇਖਦੀਆਂ ਨੇ ਵੀ ਬੰਦੇ ਅਜੇ ਆਏ ਨਹੀਂ, ਕੋਈ ਖੇਤਾਂ 'ਚੋਂ ਕੰਮ ਕਰਕੇ ਮੁੜ ਰਿਹਾ, ਕੋਈ ਗੁਰਦੁਆਰਾ ਸਾਹਿਬ ਦੇ ਦੀਵਾਨ 'ਚੋਂ, ਉਹਨਾਂ 'ਚੋਂ ਵੀ 2 ਸਿੱਖਾਂ ਨੂੰ ਜਿਹੜੇ ਲਾਲਟੈਨ ਲੈ ਕੇ ਲੱਭਣ ਆਉਂਦੇ ਨੇ ਵੀ ਕੀ ਚੱਲ ਰਿਹਾ, ਉਹਨਾਂ ਨੂੰ ਉੱਥੇ ਰੋਕ ਲੈਂਦੇ ਨੇ। 36 ਉਹਨਾਂ ਦੀ ਗਿਣਤੀ ਸੀ, ਦੋਨੋਂ ਪਾਸੇ ਕੰਧ ਨਾਲ ਲਾ ਕੇ। ਔਰ ਇੱਕ ਅਮਰੀਕਾ ਦੇ ਵਿੱਚ ਬੜਾ ਨੋਟੋਰੀਅਸ ਗੈਂਗਸਟਰ ਹੋਇਆ ਸ਼ਿਕਾਗੋ 'ਚ, ਐਲ ਕੈਪੋਨੇ, ਔਰ ਉਸ ਬਾਰੇ ਉਹਦਾ ਜਿਹੜਾ ਸਟਾਈਲ ਸੀ ਜਿਹੜਾ ਉਹ ਲਾਈਨ 'ਚ ਇਵੇਂ ਹੀ ਖੜੇ ਕਰਕੇ ਔਰ ਫਿਰ ਗੋਲੀਆਂ ਨਾਲ ਉਡਾਉਣਾ। ਔਰ ਐਲ ਕੈਪੋਨੇ ਸਟਾਈਲ ਜਿਹੜਾ ਹੈ ਉਹਨਾਂ 35 ਗੋਲੀ ਛੱਤੀਆਂ ਦੇ ਉੱਤੇ ਹੀ ਚੱਲਦੀ ਹੈ, ਫਿਰ ਸਾਰੇ ਡਿੱਗ ਪੈਂਦੇ ਨੇ ਜਿਵੇਂ ਵੀ। ਔਰ ਫਿਰ ਕਿਉਂਕਿ AK-47 ਦੇ ਨਾਲ ਬਸਟ, ਫਿਰ ਉਹਨਾਂ ਨੂੰ ਕੱਲੇ ਕੋਲੋਂ ਯਕੀਨੀ ਬਣਾਉਂਦੇ ਨੇ ਕਿ ਬਈ ਕੱਲੇ ਨੂੰ ਵੀ ਉਹ ਗੋਲੀ ਮਾਰਦੇ ਨੇ, ਕੋਈ ਸਰਵਾਈਵ। ਇੱਕ ਉਹਨਾਂ 'ਚੋਂ ਨਾਨਕ ਸਿੰਘ ਨਾਂ ਦਾ 40 ਸਾਲ ਦਾ ਸਿੱਖ, ਜਦੋਂ ਕਿ ਪਹਿਲੇ ਝਟਕੇ ਵੇਲੇ ਉਹਦੇ ਲੱਗਦੀ ਨਹੀਂ ਹੈ, ਉਹ ਡਿੱਗ ਪੈਂਦਾ ਹੈ, ਬੇਹੋਸ਼ ਹੋ ਜਾਂਦਾ ਹੈ। ਦੂਸਰੀ ਵਾਰੀ ਜਿਹੜੀਆਂ ਗੋਲੀ ਆ ਉਹਦੇ ਪੱਟ 'ਤੇ ਮਾਰੀ ਜਾਂਦੀ ਹੈ ਔਰ ਉਹ ਇਵੇਂ ਹੀ ਕਰਦਾ ਹੈ ਕਿ ਵੀ ਜਿਵੇਂ ਉਹ ਡੈਡ ਹੈ। ਲੇਕਿਨ ਚਲੇ ਜਾਣ ਤੋਂ ਬਾਅਦ ਜਦੋਂ ਸਾਰਾ ਪਿੰਡ ਉਸ ਗਮਗੀਨ ਹੈ ਔਰ ਉਹ ਲਾਸ਼ਾਂ ਕੱਢੀਆਂ ਜਾਂਦੀਆਂ ਤੇ ਉਹ ਜ਼ਖਮੀ ਹਾਲਤ ਦੇ ਵਿੱਚ, ਜਿਹਦੇ ਗੋਲੀ ਤਾਂ ਲੱਗੀ ਹੋਈ ਹੈ ਪਰ ਉਹ ਡੈਡ ਨਹੀਂ ਹੈ। ਔਰ ਬਹੁਤ ਸਾਰੀ ਐਵੀਡੈਂਸ ਜਿਹੜੀ ਨਾਨਕ ਸਿੰਘ ਦੇ ਹੀ ਬੇਸਡ ਸੀ ਕਿ ਭਾਈ ਜਿਨ੍ਹਾਂ ਨੇ ਕਿਲਿੰਗ ਵੀ ਕੀਤੀ, ਜੇ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਉੱਥੋਂ ਲੀਵ ਕੀਤਾ ਆਪਣੀਆਂ ਗੱਡੀਆਂ ਲਈ
ਤੇ ਜੈ ਮਾਤਾ ਦੀ ਉਹਨਾਂ ਨੇ ਨਾਰੇ ਲਾਏ। ਔਰ ਇਹ ਨਿਊਯਾਰਕ ਟਾਈਮਸ ਤੋਂ ਲੈ ਕੇ ਹੁਣ ਮੈਂ ਹਰ ਇੱਕ ਨੂੰ ਰੈਫਰ ਨਹੀਂ ਕਰਾਂਗਾ, ਜਿਹੜਾ ਵੀ ਚਾਹਣ ਉਹ ਚਿੱਟੀ ਸਿੰਘਪੁਰਾ ਮੈਸੈਕਰ ਗੂਗਲ ਕਰ ਸਕਦੇ ਨੇ। ਔਰ ਹੋਲੀ ਉਹਨਾਂ ਦੇ ਚਿਹਰੇ ਤੇ ਵੀ ਹੋਲੀ ਸੀ, ਔਰ ਉਹਨਾਂ ਨੇ ਕਿਹਾ ਕਿ ਭਾਈ ਉਹ ਜਿਹੜੇ ਨੇ ਡੋਗਰੀ ਜ਼ਬਾਨ ਦੇ ਵਿੱਚ ਔਰ ਦੂਸਰੇ ਕਰ ਰਹੇ ਸੀ। ਹੁਣ ਜ਼ਾਹਰ ਹੈ ਕਿ ਪਹਿਲਾ ਸਵਾਲ ਜਿਉਂ ਹੀ, ਔਰ ਇਸ ਗੱਲ ਦਾ ਧਿਆਨ ਰਹੇ ਕਿ ਉਸ ਵੇਲੇ ਦਿੱਲੀ ਦੇ ਵਿੱਚ NDA ਦੀ ਹਕੂਮਤ ਸੀ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ। ਪ੍ਰਾਈਮ ਮਿਨਿਸਟਰ ਅਟਲ ਬਿਹਾਰੀ ਵਾਜਪਾਈ ਸੀ, ਹੋਮ ਮਿਨਿਸਟਰ LK ਅਡਵਾਨੀ ਸੀ। ਇਹ ਅਕਾਲੀ ਜਿਹੜੇ ਹੁਣ ਜ਼ਲੀਲ ਹੋ ਕੇ BJP ਨੇ ਜਿਨ੍ਹਾਂ ਨੂੰ ਬਾਹਰ ਕੱਢਿਆ, ਇਹ ਸਰਕਾਰ ਦੇ ਵਿੱਚ ਭਾਈਵਾਲ ਸੀ। ਔਰ ਉਦੋਂ ਕਸ਼ਮੀਰ ਦੇ ਵਿੱਚ, ਕਿਉਂਕਿ ਇਹ ਵਾਕਿਆ ਅਸੀਂ 21 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਪ੍ਰੈਜ਼ੀਡੈਂਟ ਕਲਿੰਟਨ, ਜਿਹੜਾ ਜ਼ਾਹਰ ਹੈ ਦੁਨੀਆ ਦੇ ਵਿੱਚ ਕਲਿੰਟਨ ਦੇ ਪੀਰੀਅਡ 'ਚ ਹੀ ਬੋਸਨੀਆ ਹਰਜ਼ੇਗੋਵੀਨਾ ਜਿਹਨੂੰ ਘੇਰਿਆ ਹੋਇਆ ਸੀ ਸਰਬਾਂ ਨੇ, ਔਰ 1000 ਡੇਜ਼ ਆਫ ਸੀਜ ਆਫ ਸਾਰਾਜੇਵੋ, ਉੱਥੇ ਮੁਸਲਮਾਨਾਂ ਦਾ ਕਤਲੇਆਮ ਹੋ ਰਿਹਾ ਸੀ, ਸਰਬ ਜਿਹੜੇ ਨੇ ਵਾਰ ਕ੍ਰਾਈਮ ਕਰ ਰਹੇ ਸੀ। ਸੋ ਕਲਿੰਟਨ ਪੀਰੀਅਡ ਦੇ ਵਿੱਚ ਹੀ ਜਿਹੜਾ ਹੈ ਉੱਥੇ ਨੈਟੋ ਔਰ ਦੂਸਰਿਆਂ ਨੇ ਆਪਣੀ ਫੌਜ ਭੇਜ ਕੇ ਜਿਹੜਾ ਉਸ ਮੈਸੈਕਰ ਨੂੰ ਅੱਗੋਂ, ਹਾਲਾਂ ਉੱਥੇ ਜੈਨੋਸਾਈਡ ਹੋਇਆ, ਰੁਕਵਾਇਆ ਸੀ। ਕਿਉਂਕਿ ਇੱਕ ਰਵਾਂਡਾ ਵਾਲਾ ਕਲੰਕ ਜ਼ਰੂਰ ਕਲਿੰਟਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਸੀ ਕਿ ਭਾਈ ਰਵਾਂਡਾ 'ਚ ਹੁਤਸੀ ਔਰ ਤੁਟਸੀ ਦੋ ਟਰਾਈਬ, ਉਹਨਾਂ ਨੇ 1 ਮਿਲੀਅਨ ਦੇ ਕਰੀਬ ਲੋਕਾਂ ਨੂੰ ਮਾਰਿਆ, ਪਰ ਅਮਰੀਕਾ ਬੈਠ ਉੱਥੇ ਉਹਨਾਂ ਦਾ ਇੰਟਰਸਟ ਵੀ ਨਹੀਂ ਸੀ। ਲੇਕਿਨ ਬੋਸਨੀਆ ਦੇ ਮੁੱਦੇ ਦੇ ਉੱਤੇ ਬੜੀ ਜ਼ਬਰਦਸਤ ਲੌਬੀ ਸੀ। ਔਰ ਇਸੇ ਤਰ੍ਹਾਂ ਕਲਿੰਟਨ ਨੇ ਜਾਣ ਤੋਂ ਪਹਿਲਾਂ ਭਾਰਤ ਦੇ ਦੌਰੇ 'ਚ ਆਪਣੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਇਹ ਇੰਡੀਆ ਔਰ ਪਾਕਿਸਤਾਨ ਦੇ ਵਿਚਕਾਰ ਕਸ਼ਮੀਰ ਜਿਹੜਾ ਹੈ, ਇਟ ਇਜ਼ ਏ ਨਿਊਕਲੀਅਰ ਫਲੈਸ਼ ਪੁਆਇੰਟ। ਮੈਂ ਐਗਜ਼ੈਕਟ ਉਹਨਾਂ ਦੇ ਲਫ਼ਜ਼ ਹੀ ਕੋਟ ਕਰ ਰਿਹਾ, ਨਿਊਕਲੀਅਰ ਫਲੈਸ਼ ਪੁਆਇੰਟ। ਫਲੈਸ਼ ਪੁਆਇੰਟ ਹੁੰਦਾ ਕਿ ਜਿਹਦੇ ਨਾਲ ਕਿਸੇ ਵੇਲੇ ਵੀ ਜਿਹੜਾ ਇਹ ਹੋ ਸਕਦਾ, ਔਰ ਕਸ਼ਮੀਰ ਜਿਹੜਾ ਉਹ ਮੁੱਦਾ ਹੈ। ਸੋ ਕਸ਼ਮੀਰ ਦੇ ਵਿੱਚ ਵੀ ਆਜ਼ਾਦੀ ਦੀ ਲਹਿਰ ਆਪਣੇ ਪੂਰੇ ਜੋਬਨ ਦੇ ਉੱਤੇ ਸੀ, ਲੋਕਾਂ ਦੇ ਵਿੱਚ ਪੂਰੀ ਜਾਗਰੂਕਤਾ ਸੀ, ਲੋਕ ਹੱਕਾਂ ਲਈ ਖਲੋਤੇ ਸੀ। ਔਰ ਇਹ ਪੂਰਾ ਬਣ ਰਿਹਾ ਸੀ ਕਿ ਵੀ ਉਸ ਦੌਰ 'ਚ ਵਾਜਪਾਈ ਦੀ ਸਰਕਾਰ ਜਾਂ ਦੂਜੀ ਬਹੁਤ ਦਬਾਅ ਥੱਲੇ ਸੀ ਅਮਰੀਕਾ ਦੇ, ਇੰਟਰਨੈਸ਼ਨਲੀ ਵੀ, ਕਿ ਕਲਿੰਟਨ ਜਿਹੜਾ ਉਹ ਪ੍ਰੈਸ਼ਰਾਈਜ਼ ਕਰੇਗਾ ਕਿ ਇਹਨੂੰ ਕਸ਼ਮੀਰ ਪਾਰਟ ਨੂੰ ਜਿਹੜਾ ਉਹ ਹੱਲ ਕਰੋ। ਔਰ ਇਸ ਗੱਲ ਦਾ ਧਿਆਨ ਰਹੇ ਕਿ ਉਦੋਂ ਜਦੋਂ 9/11 ਤੋਂ ਬਾਅਦ 2001 ਤੋਂ ਬਾਅਦ ਤਾਂ ਦੁਨੀਆ ਬਿਲਕੁਲ ਡਿਫਰੈਂਟ ਹੋ ਗਈ। ਉਹ ਤਾਂ ਸਾਰਾ 9/11 ਹੋ ਗਿਆ ਔਰ ਫੋਕਸ ਹੀ ਡਿਫਰੈਂਟ ਹੋ ਗਿਆ। ਪਰ ਉਸ ਵੇਲੇ ਇਹ 2-3 ਜਿਹੜੇ ਪੁਆਇੰਟ ਨੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਵੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਮਾਹੌਲ ਬਦਲ ਚੁੱਕਾ ਸੀ, ਚੈਲੰਜਸ ਵੱਖਰੇ ਸੀ। ਸੋ ਹੁਣ ਇਹ ਮੈਸੇਜ, ਹੁਣ ਜਦੋਂ ਕੋਈ ਅਸੀਂ ਈਵਨ ਕਿਸੇ ਡੈਡ ਦੀ ਗੱਲ ਕਰਦੇ ਹਾਂ, ਕੋਈ ਅਨਨੈਚੁਰਲ ਜਿਹੜੀ ਹੈ ਡੈਥ ਹੁੰਦੀ ਹੈ, ਤੇ ਇੰਸ਼ੋਰੈਂਸ ਕੰਪਨੀਆਂ ਪਹਿਲਾ ਪਾਰਟ ਦੇਖਦੀਆਂ ਕਿ ਹੂ ਵਿਲ ਬੀ ਬੈਨੀਫਿਟਡ, ਉਹੀ ਪ੍ਰਾਈਮ ਸਸਪੈਕਟ ਹੁੰਦਾ। ਔਰ ਇਸ ਮਾਮਲੇ 'ਚ ਵੀ ਦੇਖਣਾ ਇਹ ਹੋਏਗਾ ਕਿ ਵੀ ਜਿਉਂ ਹੀ ਇਹ ਵਾਕਿਆ, ਔਰ ਉਦੋਂ ਤੱਕ ਬੇਸ਼ੱਕ 1999 ਦੇ ਪੀਰੀਅਡ 'ਚ ਜਦੋਂ ਕਿ ਜਗਮੋਹਨ ਗਵਰਨਰ ਸੀ ਜੰਮੂ ਕਸ਼ਮੀਰ ਦਾ, ਜਿਹੜੀ ਕਸ਼ਮੀਰੀ ਪੰਡਤਾਂ ਦੀ ਹਿਜਰਤ ਹੈ ਵੱਡੇ ਪੈਮਾਨੇ 'ਤੇ, ਉਹ ਵੀ ਸਰਕਾਰ ਨਹੀਂ ਕਰਵਾਈ ਸੀ। ਉਸ ਦੌਰ 'ਚ ਵੀ ਉਹ ਚਾਹੁੰਦੇ ਸੀ ਕਿ ਸਿੱਖ ਹਿਜਰਤ ਕਰਨ। ਜਗਮੋਹਨ ਨੇ ਆਪਣੇ ਮੈਸੇਂਜਰਸ ਰਾਹੀਂ ਸਿੱਖਾਂ ਨੇ ਕਿਹਾ ਵੀ ਇਹ ਸਾਡੀ ਧਰਤੀ ਹੈ, ਅਸੀਂ 6 ਸਦੀਆਂ ਤੋਂ ਬਾਬਾ ਨਾਨਕ ਇੱਥੇ ਆਏ ਨੇ, ਉਦੋਂ ਤੋਂ ਸਾਡੇ ਪੁਰਖੇ ਸਿੱਖੀ ਦੇ ਵਿੱਚ ਨੇ, ਅਸੀਂ ਆਪਣੀ ਧਰਤੀ ਨਾਲ ਮੋਹ ਕਰਦੇ ਹਾਂ, ਅਸੀਂ ਛੱਡ ਕੇ ਕਿਤੇ ਨਹੀਂ ਜਾਣਾ। ਇਹੀ ਕਾਰਨ ਸੀ ਕਿ ਬੇਸ਼ੱਕ ਸਿੱਖਾਂ ਦੇ ਨੇ ਕੋਈ ਐਕਟਿਵਲੀ ਕਸ਼ਮੀਰੀ ਜੁਝਾਰੂਆਂ ਦੇ ਨਾਲ ਕੋਈ ਪਾਰਟਿਸਿਪੇਸ਼ਨ ਨਹੀਂ ਕੀਤੀ ਕਿ ਵੀ ਉਹ ਲੜ ਰਹੇ ਸੀ ਇੰਡੀਅਨ ਆਰਮੀ ਦੇ, ਪਰ ਉਹ ਇੰਡੀਅਨ ਆਰਮੀ ਦੇ ਵੀ ਸਟੂਜ ਨਹੀਂ ਬਣੇ ਕਿ ਉਹਨਾਂ ਦੇ ਉਹ ਹੱਥ ਠੋਕੇ ਬਣ ਕੇ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਗੱਦਾਰੀ ਕਰਦੇ। ਔਰ ਇਹੀ ਕਾਰਨ ਸੀ ਕਿ ਕਸ਼ਮੀਰੀ ਜੁਝਾਰੂ ਵੀ ਉਹਨਾਂ ਦੀ ਪੋਜੀਸ਼ਨ ਨੂੰ ਸਮਝਦੇ ਸੀ, ਔਰ ਉਹ ਸਮਝਦੇ ਸੀ ਕਿ ਸਿੱਖ ਨਿਊਟਰਲ ਨੇ। ਔਰ ਵੇਲੇ ਕਵੇਲੇ ਉਹਨਾਂ ਦੀਆਂ ਕੁਝ ਪਨਾਹਗਾਹਾਂ ਵੀ ਸਿੱਖਾਂ ਦੇ ਘਰ 'ਚ ਸੀ, ਔਰ ਫੌਜ ਨੂੰ ਵੀ ਇਹ ਪਤਾ ਸੀ ਕਿ ਭਾਈ ਇਹ ਜਿਹੜੇ ਨੇ ਇਹ ਸਾਡੇ ਹੱਥ ਠੋਕੇ ਬਣਨ ਨੂੰ ਤਿਆਰ ਨਹੀਂ ਨੇ। ਇਹ ਇੱਕ ਹਕੀਕਤ ਹੈ। ਔਰ ਇਹਨਾਂ ਨੂੰ ਇਹ ਸੀ ਕਿ ਵੀ, ਔਰ ਜ਼ਾਹਰ ਹੈ ਦੁਨੀਆ ਭਰ 'ਚ ਕਸ਼ਮੀਰੀਆਂ ਦੇ ਨਾਲ ਜਿਹੜੀ ਸਾਡੀ ਯਕਜਹਿਤੀ ਹੈ ਉਹ 1980 ਤੋਂ ਬਾਅਦ ਹੀ 84 ਤੋਂ ਬਾਅਦ ਸ਼ੁਰੂ ਹੋ ਗਈ ਸੀ। ਸੋ ਉਹਨਾਂ ਨੂੰ ਇਹ ਵੀ ਨਹੀਂ ਸੀ ਠੀਕ ਲੱਗਦਾ ਕਿ ਵੀ ਦੁਨੀਆ 'ਚ ਜਦੋਂ ਕਸ਼ਮੀਰੀਆਂ ਦੇ ਨਾਲ ਸਿੱਖ ਖਲੋਂਦੇ ਨੇ ਜਾਂ ਸਿੱਖਾਂ ਨਾਲ ਆ ਕੇ ਕਸ਼ਮੀਰੀ ਖਲੋਂਦੇ ਨੇ ਤੇ ਇੰਟਰਨੈਸ਼ਨਲ ਰੈਕਗਨੀਸ਼ਨ ਇਸ ਸਾਰੇ ਗੱਲ ਦੀ ਹੁੰਦੀ ਹੈ, ਔਰ ਦੋ ਕੌਮਾਂ ਆਪਸ ਦੇ ਵਿੱਚ ਨੇੜੇ ਨੇ, ਕੁਰਬਤ 'ਚ ਨੇ। ਔਰ ਥਰਡਲੀ ਜ਼ਾਹਰ ਹੈ ਕਿ ਕਲਿੰਟਨ ਦੀ ਆਮਦ ਦੇ ਵੇਲੇ ਜਿਹੜਾ ਪ੍ਰੈਸ਼ਰ ਕਲਿੰਟਨ ਨੇ ਬਿਲਟ ਕਰਨਾ ਸੀ ਕਿ ਰਿਜ਼ੋਲਵ ਕਰੋ ਜੋ ਵੀ ਹੈ ਇਹਨਾਂ ਕਸ਼ਮੀਰੀਆਂ ਦੇ ਹੱਕਾਂ ਦੀ
ਗੱਲ ਨੂੰ ਜਿਹੜਾ ਉਹ ਪ੍ਰਾਇਰਟੀ ਦਿਓ, ਉਹਨਾਂ ਨੇ ਬਿਲਕੁਲ ਏਜੰਡਾ ਹੀ ਬਦਲ ਦਿੱਤਾ। ਔਰ ਇਹਦੇ ਨਾਲ ਸਿੱਖਾਂ ਨੂੰ ਜਿਹੜੇ ਨੌਨ ਪਾਰਟੀ ਸੀ ਆਲਮੋਸਟ ਇਸ ਸਾਰੇ 'ਚ, ਉਹਨਾਂ ਦਾ ਮੈਸੈਕਰ ਕਰਕੇ ਔਰ ਓਵਰਨਾਈਟ ਇਹ ਇੰਡੀਅਨ ਜਿਹੜਾ ਉਹਨਾਂ ਦੀ ਮਿਨਿਸਟਰੀ ਨੇ, ਹੋਮ ਮਿਨਿਸਟਰੀ ਨੇ ਇਹ ਕਿਹਾ ਜੀ ਇਹ ਕੰਮ ਲਸ਼ਕਰੇ ਤਾਇਬਾ ਦਾ ਹੈ, ਔਰ ਲਸ਼ਕਰੇ ਤਾਇਬਾ ਨੇ ਕਰ ਦਿੱਤਾ। ਔਰ ਜਿਉਂ ਹੀ ਅਸੀਂ ਤਾਂ ਇਮੀਡੀਏਟਲੀ ਸਮੈਲ ਕੀਤਾ, ਅਸੀਂ ਵਾਸ਼ਿੰਗਟਨ ਬੇਸ ਸੀ, ਸਾਨੂੰ ਲੱਗਾ ਅਸੀਂ ਇਮੀਡੀਏਟਲੀ ਨਿਊਯਾਰਕ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਰੱਖਿਆ। ਔਰ ਤੁਸੀਂ ਦੇਖੋ ਵੀ RSS, ਕਿਉਂਕਿ ਵਾਜਪਾਈ ਦੀ ਸਰਕਾਰ, ਅਡਵਾਨੀ ਹੋਮ ਮਿਨਿਸਟਰ, ਉਹੀ ਅਡਵਾਨੀ ਜਿਹੜਾ ਆਪਣੀ ਕਿਤਾਬ 'ਚ ਕਹਿੰਦਾ ਹੈ ਕਿ ਵੀ ਮੈਂ ਇੰਦਰਾ ਗਾਂਧੀ ਨੂੰ ਜਿਹੜਾ ਉਹ ਚੈਲੰਜ ਕੀਤਾ ਕਿ ਵੀ ਤੂੰ ਕਿਉਂ ਨਹੀਂ ਦਰਬਾਰ ਸਾਹਿਬ 'ਤੇ ਹਮਲਾ ਕਰਦੀ, ਫੌਜ ਕਿਉਂ ਨਹੀਂ ਭੇਜਦੀ, ਔਰ ਮੈਂ ਹੀ ਇੰਦਰਾ ਗਾਂਧੀ ਨੂੰ ਪਾਰਲੀਮੈਂਟ ਦੇ ਵਿੱਚ ਵੀ ਇਸ ਗੱਲ ਲਈ ਤਿਆਰ ਕੀਤਾ। ਔਰ ਜਦੋਂ ਹਮਲਾ ਹੁੰਦਾ ਜੂਨ 84 ਦਾ, ਉਹੀ BJP ਦੀ ਵਰਕਿੰਗ ਕਮੇਟੀ ਰੈਜ਼ੋਲੂਸ਼ਨ ਕਰਦੀ ਹੈ ਕਿ ਇਹ ਤੋਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ। ਸੋ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਦੇ ਅੱਜ ਜੇ ਸਿੱਖ ਕੌਮ ਨੂੰ ਉਹਨਾਂ ਨੇ ਇਕਨੋਮਿਕਲ ਜੈਨੋਸਾਈਡ ਦੇ ਥੱਲੇ ਆ ਸਾਰੇ ਲੱਖਾਂ ਕਿਸਾਨ ਬੈਠੇ ਨੇ ਔਰ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਸੋ ਇਹ ਜਿਹੜੀ ਨੀਤੀ ਹੈ ਸਿੱਖਾਂ ਨੂੰ ਟਾਰਗੇਟ ਕਰਨ ਦੀ, ਬਦਕਿਸਮਤੀ ਇਹੀ ਰਹੀ ਕਿ ਅਕਾਲੀ ਦਲ ਜਿਹੜਾ ਹੁਣ ਜਾ ਕੇ ਜਦੋਂ ਉਹਨਾਂ ਨੇ ਇਹਨਾਂ ਨੂੰ ਹਿਊਮਿਲੇਟ ਕਰਕੇ ਕੱਢਿਆ, ਇਹ ਵੀ ਉਸ ਵੇਲੇ ਉਹਨਾਂ ਦੇ ਨਾਲ ਇੱਕ ਧਿਰ ਸੀ। ਔਰ ਇਮੀਡੀਏਟਲੀ ਇਹਨਾਂ ਨੇ ਲਸ਼ਕਰੇ ਤਾਇਬਾ ਦਾ ਨਾਂ ਹੀ ਨਹੀਂ ਲਿਆ, ਕਿਉਂਕਿ ਦੁਨੀਆ ਭਰ ਸਿੱਖਾਂ ਨੇ ਦੇਖ ਲਿਆ ਵੀ ਇਸ ਵੇਲੇ ਜੇ ਕਿਸੇ ਨੂੰ ਫਾਇਦਾ ਹੈ ਤਾਂ ਇੰਡੀਆ ਨੂੰ ਹੀ ਹੈ, ਔਰ ਇਹ ਕੰਮ ਹੀ ਇਹਨਾਂ ਦੀਆਂ ਏਜੰਸੀਆਂ ਦਾ ਹੈ। ਪਰ ਉਹਨਾਂ ਨੇ ਇਕੱਲਾ ਇਹੀ ਨਹੀਂ ਵੀ ਲਸ਼ਕਰੇ ਤਾਇਬਾ ਕੀਤਾ, 24 ਘੰਟੇ ਬਾਅਦ ਉਹਨਾਂ ਨੇ 5 ਨੌਜਵਾਨ ਇਹ ਕਹਿ ਕੇ ਕਿ ਜੀ ਇਹ ਲਸ਼ਕਰੇ ਤਾਇਬਾ ਦੇ ਬੰਦੇ ਨੇ, ਔਰ ਉਹਨਾਂ ਦਾ ਪੱਥਰੀ ਬਲ ਜਿਹੜਾ ਨੇੜੇ ਹੀ ਸੀ ਉੱਥੇ ਜਾ ਕੇ ਐਨਕਾਊਂਟਰ ਬਣਾ ਦਿੱਤਾ ਹੈ ਕਿ ਜੀ ਐਨਕਾਊਂਟਰ। ਔਰ ਬਾਅਦ 'ਚ ਪਤਾ ਲੱਗਾ ਜਦੋਂ ਲੋਕਲ ਨੌਜਵਾਨ ਆਪਣੇ ਘਰਾਂ 'ਚ ਨਹੀਂ ਆਏ ਕਿ ਭਾਈ ਇਹ ਤਾਂ ਲੋਕਲ ਪਿੰਡਾਂ ਦੇ 5, ਇਹ ਕਿਹਾ ਜੀ ਪਾਕਿਸਤਾਨ ਤੋਂ ਆਏ ਸੀ, ਇਹ ਫਲਾਣੇ ਸੀ, ਇਹ ਢਿਮਕੇ ਸੀ, ਲੇਕਿਨ ਇਹ ਸਾਰਾ ਜਿਹੜਾ ਉਹਨਾਂ ਦਾ ਭਾਜ ਤਾਂ ਲੱਥ ਗਿਆ। ਪਰ ਕਦੇ 21 ਸਾਲ ਬੀਤਣ ਬਾਅਦ ਵੀ ਕੋਈ ਇਨਵੈਸਟੀਗੇਸ਼ਨ, ਮਾੜੀ ਮੋਟੀ ਇਨਕੁਆਇਰੀ। ਔਰ ਇਹ ਗੱਲ ਫਾਰੂਕ ਅਬਦੁੱਲਾ ਉਸ ਪੀਰੀਅਡ ਚੀਫ ਮਿਨਿਸਟਰ ਸੀ, ਜਿਹੜੇ ਅੱਜ ਇਹ ਸਾਰੇ ਹੀ ਮਹਿਬੂਬਾ ਹੋਏ, ਫਾਰੂਕ ਅਬਦੁੱਲਾ ਹੋਏ, ਸਾਰੇ ਅਨਸੀਟ ਹੋਏ ਨੇ, ਔਰ ਅੱਜ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਕੀ ਉਹਨਾਂ ਦੇ ਨਾਲ ਵੀ ਹੋਇਆ ਜਾਂ ਹੋਏਗਾ। ਲੇਕਿਨ ਉਸ ਪੀਰੀਅਡ 'ਚ ਫਾਰੂਕ ਅਬਦੁੱਲਾ ਔਨ ਰੈਕਰਡ ਹੈ ਜਿਹਦੇ 'ਚ ਉਹਨੇ ਕਿਹਾ ਕਿ ਜੀ ਮੈਂ CBI ਇਨਕੁਆਇਰੀ ਮੰਗੀ ਸੀ, ਲੇਕਿਨ ਉਹਨਾਂ ਨੇ ਕੋਈ ਇਹਦੇ 'ਤੇ ਐਕਟੀਵਿਟੀ ਨਹੀਂ ਕੀਤੀ। ਬਾਅਦ 'ਚ ਪੱਥਰੀਵਾਲ ਐਨਕਾਊਂਟਰ ਦੇ ਉੱਤੇ ਜਦੋਂ ਫਰਦਰ ਇਨਵੈਸਟੀਗੇਸ਼ਨਸ ਹੋਈਆਂ, ਉਹਨਾਂ ਦਾ DNA ਔਰ ਦੂਜਾ ਚੈੱਕ ਹੋਇਆ, ਔਰ ਇਹ ਸਾਹਮਣੇ ਆਇਆ ਕਿ ਜੀ ਇਹ ਤਾਂ ਕੰਮ ਹੀ ਜਿਹੜਾ ਉਹਨਾਂ ਨੇ ਨੈਸ਼ਨਲ ਰਾਈਫਲਸ ਨੇ ਮਾਰੇ, ਔਰ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਉਹ ਉੱਥੋਂ ਹੀ ਲੋਕਲ ਸਨ। ਔਰ ਇਸ ਦੇ ਉੱਤੇ ਸਿਵਲ ਕੋਰਟ 'ਚ ਹੋਇਆ ਜੀ, ਇਹ ਮਿਲਟਰੀ ਸਿਵਲ ਕੋਰਟ ਹੋਏਗਾ, ਸੁਪਰੀਮ ਕੋਰਟ ਤੱਕ ਕੇਸ ਗਿਆ। ਸੁਪਰੀਮ ਕੋਰਟ ਨੇ ਕਿਹਾ ਜੀ ਨਾਟ ਇਨਫ ਐਵੀਡੈਂਸ। ਪਹਿਲਾਂ ਇਸ ਕੇਸ 'ਚ ਇੱਕ ਬ੍ਰਿਗੇਡੀਅਰ, ਇੱਕ ਕਰਨਲ, ਇੱਕ ਮੇਜਰ, ਉਹਨਾਂ ਦੇ ਨਾਂ ਆਉਂਦੇ ਰਹੇ ਕਿ ਵੀ ਇਹ ਸਾਰਾ ਪਾਰਟ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ 2017 'ਚ ਲੈਫਟੀਨੈਂਟ ਜਨਰਲ KS ਗਿੱਲ, ਜਿਨ੍ਹਾਂ ਦੀ ਇਨਵੈਸਟੀਗੇਟਿਵ ਟੀਮ ਸੀ ਇਸ ਮੁੱਦੇ ਦੇ ਉੱਤੇ, ਉਹਨਾਂ ਨੇ ਸਿੱਖ ਨਿਊਜ਼ ਐਕਸਪ੍ਰੈਸ ਨੂੰ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਇਹ ਸਾਰਾ ਕੰਮ ਇੰਡੀਅਨ ਆਰਮੀ ਦਾ ਸੀ, ਉਹ ਇਹਦੇ 'ਚ ਇਨਵੋਲਵ ਸੀ। ਔਰ ਇਸ ਬਾਰੇ ਡੀਟੇਲ ਰਿਪੋਰਟ ਜਿਹੜੀ ਹੈ ਅਡਵਾਨੀ ਨੂੰ ਦਿੱਤੀ ਗਈ ਸੀ ਸਾਡੀ ਇਨਵੈਸਟੀਗੇਟਿਵ ਟੀਮ ਵੱਲੋਂ, ਔਰ ਇਹ ਫੌਜ ਦੇ ਹੀ ਲੈਫਟੀਨੈਂਟ ਜਨਰਲ KS ਗਿੱਲ ਦਾ ਕਹਿਣਾ ਸੀ। ਔਰ ਦੂਸਰਾ ਅਸੀਂ ਸਮਝਦੇ ਹਾਂ ਵੀ ਉਦੋਂ ਵੀ ਜਦੋਂ ਕਲਿੰਟਨ ਨੇ ਇਮੀਡੀਏਟਲੀ ਕੰਡੈਮ ਕੀਤਾ, ਉਹਨਾਂ ਨੇ ਕਿਸੇ ਧਿਰ ਦਾ ਨਾਂ ਨਹੀਂ ਸੀ ਲਿਆ, ਕਿਉਂਕਿ ਜ਼ਾਹਰ ਹੈ ਕਿ ਉਹਨਾਂ ਦੇ ਕੋਲ ਆਪਣੀ ਇੰਟੈਲੀਜੈਂਸ ਜਿਹੜੀ ਅਮਰੀਕਨ ਸੋਰਸਿਸ ਨੇ ਹੋਏਗੀ ਵੀ ਇਹ ਕੰਮ ਇੰਡੀਅਨ ਏਜੰਸੀਆਂ ਨੇ ਕੀਤਾ। ਪਰ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ 2006 ਦੇ ਵਿੱਚ ਜਿਹੜੀ ਕਲਿੰਟਨ ਦੀ ਸੈਕਟਰੀ ਆਫ ਸਟੇਟ ਸੀ ਉਸ ਪੀਰੀਅਡ 'ਚ, ਇੱਕ ਟਰਮ ਹੋ ਰਹੀ ਹੈ, ਮੈਡਲਿਨ ਐਲਬਰਾਈਟ, ਪ੍ਰੋਫੈਸਰ ਵੀ ਸੀ ਯੂਨੀਵਰਸਿਟੀ 'ਚ, ਛੱਡ ਕੇ ਫਿਰ ਉਹ ਇਸ ਪਾਸੇ ਆਈ। ਉਹਨੇ ਇੱਕ ਕਿਤਾਬ ਲਿਖੀ 2006 'ਚ, ਕਲਿੰਟਨ ਦੀ ਸੈਕਟਰੀ ਆਫ ਸਟੇਟ, ਵਿਦੇਸ਼ ਮੰਤਰੀ ਜਿਹਨੂੰ ਅਸੀਂ ਕਹਾਂਗੇ, ਖਾਰਜਾ ਮੰਤਰੀ। ਔਰ ਉਸ ਕਿਤਾਬ ਦਾ ਨਾਂ ਦਾ ਮਾਈਟੀ ਐਂਡ ਦਾ ਅਲਮਾਈਟੀ, ਰਿਫਲੈਕਟਿੰਗ ਔਨ ਅਮਰੀਕਾ, ਗॉड ਐਂਡ ਵਰਲਡ ਅਫੇਅਰਸ, ਇਹ 2006 'ਚ ਪਬਲਿਸ਼ ਹੋਈ। ਔਰ ਇਸ ਕਿਤਾਬ ਦਾ ਫੋਰਵਰਡ ਜਿਹੜਾ ਹੈ, ਜਿਸ ਨੂੰ ਅਸੀਂ ਭੂਮਿਕਾ ਕਹਿੰਦੇ ਹਾਂ ਜਾਂ ਬਿਗਨਿੰਗ, ਉਹ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ। ਔਰ ਪ੍ਰੈਜ਼ੀਡੈਂਟ ਕਲਿੰਟਨ ਨੇ ਇਸ 2006 'ਚ ਛਪੀ ਮੈਡਲਿਨ ਐਲਬਰਾਈਟ ਦੀ ਜਿਹੜੀ ਕਿਤਾਬ ਦੇ ਫੋਰਵਰਡ 'ਚ ਲਿਖਿਆ ਕਿ ਜਦੋਂ ਮੈਂ 20 ਮਾਰਚ ਨੂੰ ਦੌਰਾ ਸ਼ੁਰੂ ਕਰਨਾ ਸੀ, ਉਦੋਂ ਕਸ਼ਮੀਰ ਵਾਦੀ ਦੇ ਵਿੱਚ ਜਿਹੜਾ 35 ਸਿੱਖਾਂ ਦਾ
ਇਸ ਦਰਦਨਾਕ ਅੰਦਾਜ਼ ਦੇ ਵਿੱਚ ਕਤਲੇਆਮ ਹਿੰਦੂ ਅੱਤਵਾਦੀਆਂ ਵੱਲੋਂ ਕੀਤਾ ਗਿਆ। ਹਿੰਦੂ ਮਿਲੀਟੈਂਟਸ ਨੇ ਲਫ਼ਜ਼ ਇਸਤੇਮਾਲ ਕੀਤਾ। ਉਹਨੇ ਕਿਹਾ ਵੀ ਸਾਨੂੰ ਪਤਾ ਸੀ ਕਿ ਇਸ ਸਾਰਾ ਕੁਝ ਹੋ ਸਕਦਾ ਹੈ, ਪਰ ਕਿਉਂਕਿ ਇੱਕ ਦੇਸ਼ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੇਰੇ ਵੀ ਫਰਜ਼ ਸੀ, ਮੈਂ ਗਿਆ। ਸੋ ਇਹਦੇ ਤੇ ਉਹਨਾਂ ਨੇ ਬੜਾ ਚੀਖ ਚਿਹਾੜਾ ਪਾਇਆ ਕਿ ਜੀ ਹਿੰਦੂ ਮਿਲੀਟੈਂਟਸ। ਲੇਕਿਨ ਪ੍ਰੈਜ਼ੀਡੈਂਟ ਕਲਿੰਟਨ ਵੱਲੋਂ ਇਹ ਲਫ਼ਜ਼ ਇਸਤੇਮਾਲ ਕਰਨਾ ਕੋਈ ਆਲ ਆਫ ਏ ਸਡਨ ਨਹੀਂ ਸੀ, ਕੋਈ ਕਲੈਰੀਕਲ ਮਿਸਟੇਕ ਨਹੀਂ ਸੀ, ਕਿਉਂਕਿ ਇਹ ਕੰਮ ਹੀ ਇਹਨਾਂ ਦਾ ਸੀ। ਔਰ ਅੱਜ ਜਦੋਂ ਅਸੀਂ 21 ਸਾਲ ਬਾਅਦ ਇਸ ਗੱਲ ਨੂੰ ਯਾਦ ਕਰ ਰਹੇ ਹਾਂ, ਔਰ ਇੰਨੀ ਕੁ ਖਬਰ ਹੀ ਮੀਡੀਆ 'ਚ ਨਿੱਕੀ ਜਿਹੀ ਇੱਕ ਬਣਦੀ ਹੈ ਕਿ ਭਾਈ ਕਸ਼ਮੀਰ ਦੀ ਜਿਹੜੀ ਕਮੇਟੀ ਹੈ ਕੋਆਰਡੀਨੇਸ਼ਨ ਗੁਰਦੁਆਰਿਆਂ ਦੀ, ਉਹਦੇ ਜਗਮੋਹਨ ਸਿੰਘ ਰੈਣਾ ਨੇ ਕੋਆਰਡੀਨੇਟਰ, ਉਹਨਾਂ ਨੇ ਮੰਗ ਕੀਤੀ ਹੈ ਕਿ ਆਫਟਰ 21 years the people of Jammu and Kashmir, especially the Sikhs of the valley, are waiting for justice and urge the state and the center to nab the culprits of Chitti Singhpura massacre। उन्होंने कहा जी 21 साल बीतन बाद भी ਜਿਹੜੇ ਵੈਲੀ ਦੇ ਸਿੱਖ ਨੇ ਉਹ ਇੰਤਜ਼ਾਰ ਔਰ ਕਸ਼ਮੀਰੀ ਇੰਤਜ਼ਾਰ ਕਰ ਰਹੇ ਨੇ ਜਸਟਿਸ ਦੀ, ਔਰ ਇਸ ਚਿੱਠੀ ਸਿੰਘਪੁਰਾ ਦੇ ਜਿਹੜੇ ਅਸਲ ਦੋਸ਼ੀ ਨੇ ਇਹਨਾਂ ਨੂੰ ਫੜਿਆ ਜਾਏ। ਔਰ ਇਹ ਜਿਹੜਾ ਉਹਨਾਂ ਨੇ ਡੀਟੇਲ ਦੇ ਵਿੱਚ ਕਿਹਾ, the murders shocked the entire region. Questions about who perpetrated the horrific killings still look and await for answers. The police said nearly 20 militants carried out the massacre, but out of them only 5 were caught and later killed. Those killed were residents of Barakpura, and a judicial inquiry by Justice Pendon Commission had looked into the matter, but answers still await us, Rana said, urging for closure to the families of slain Sikhs. और उन्होंने ये कहा कि भाई इन्ने 21 साल बीतन बाद भी ਉਹੀ ਸਾਡਾ ਹਾਲ ਹੈ। ਔਰ ਤੁਸੀਂ ਇਹਨਾਂ ਦੀਆਂ ਚੁਸਤ ਚਲਾਕੀਆਂ ਦੇਖੋ ਕਿ ਜਿਹੜਾ ਬੀਜੇਪੀ ਦਾ ਇੱਕ ਸਪੋਕਸਪਰਸਨ ਹੈ ਆਰਪੀ ਸਿੰਘ, ਉਹ ਕਹਿ ਰਿਹਾ ਡੀਪ ਵੂਂਡ ਔਨ ਦਾ ਸੋਲ ਆਫ ਦਾ ਸਿੱਖ ਕਮਿਊਨਿਟੀ। ਇਟ ਵਾਜ਼ ਏ ਹੌਰੀਫਿਕ ਕ੍ਰਾਈਮ ਕਮਿਟਡ ਟੂ ਸੈਂਡ ਏ ਮੈਸੇਜ ਟੂ ਦਾ US ਐਂਡ ਡੀਫੇਮ ਇੰਡੀਆ। It is a deep wound on the soul of the Sikhs who were punished for standing by the country. If our brothers want a fresh probe, we are with them. ਹੁਣ ਤੁਸੀਂ ਦੇਖੋ ਕਿ 21 ਸਾਲ ਬੀਤਣ ਬਾਅਦ ਵੀ ਉਹੀ ਝੂਠ ਦਾ ਨੈਰੇਟਿਵ ਕਿ ਜੇ ਇੰਡੀਆ ਦਾ ਨਾਮ ਬਦਨਾਮ ਕਰਨ ਨੂੰ ਔਰ ਇਹ ਇੰਡੀਆ ਨੂੰ ਡੀਫੇਮ ਕਰਨ ਲਈ ਹੌਰੀਫਿਕ ਕ੍ਰਾਈਮ ਹੋਇਆ। ਇਹ ਸਿੱਖਾਂ ਦੀ ਰੂਹ ਦੇ ਉੱਤੇ ਡੂੰਘਾ ਜ਼ਖਮ ਹੈ, ਜਿਹੜੇ ਹਮੇਸ਼ਾ ਹੀ ਦੇਸ਼ ਭਗਤ ਨੇ। ਔਰ ਜੇ ਸਾਡੇ ਭਰਾਵਾਂ ਨੂੰ ਇਹ ਚਾਹੀਦਾ ਹੈ ਕਿ ਇਹਦੇ ਉੱਤੇ ਇਨਕੁਆਇਰੀ ਜ਼ਰੂਰ ਹੋਣੀ ਚਾਹੀਦੀ। ਇਹ ਹੈ ਕਿ ਭਾਈ ਜਿਹੜਾ ਕਸਾਈ ਹੈ ਉਹ ਬੱਕਰੇ ਦੇ ਮਾਰੇ ਜਾਣ ਤੇ ਅਫਸੋਸ ਦਾ ਇਜ਼ਹਾਰ ਕਰ ਰਿਹਾ ਹੈ, ਜਿਹਦੇ ਲਈ ਕਿ ਉਹ ਖੁਦ ਜ਼ਿੰਮੇਵਾਰ ਹੈ। ਸੋ ਅਸੀਂ ਸਮਝਦੇ ਹਾਂ ਕਿ ਬਹੁਤ ਵਾਰ ਪੰਜਾਬ ਦੇ ਹਵਾਲੇ ਨਾਲ ਵੇਰਵੇ ਨਾਲ ਗੱਲ ਹੁੰਦੀ ਹੈ ਕਿ ਪੰਜਾਬ 'ਚ 4 ਦਹਾਈਆਂ 'ਚ ਕੀ ਚੱਲਿਆ, ਨਵੰਬਰ 84 ਦੀ ਗੱਲ ਹੁੰਦੀ ਹੈ, ਪਰ ਅਸੀਂ ਬਹੁਤ ਵਾਰ ਇਸ ਗੱਲ 'ਤੇ ਫੋਕਸ ਨਹੀਂ ਕਰ ਸਕਦੇ ਜਾਂ ਨਹੀਂ ਕਰਦੇ। ਸਾਡੇ ਬਹੁਤ ਵਾਰੀ ਸਾਡੇ ਜਿਹੜੇ ਹੋਰ ਵੀ ਨੇ ਐਕਟਿਵਿਸਟ ਕਿ ਭਾਈ ਇਹ 21 ਸਾਲ ਬੀਤਣ ਬਾਅਦ ਵੀ ਚਿੱਠੀ ਸਿੰਘਪੁਰਾ ਉੱਥੇ ਔਰ 35 ਉਹਨਾਂ ਦੇ ਉਹ ਜਿਹੜੇ ਕਾਰਗੁਜ਼ਾਰੀ ਤਾਂ ਦੂਰ ਦੀ ਗੱਲ, ਜਿਹੜੇ ਉਹਨਾਂ ਦੇ ਬ੍ਰੈਡ ਅਰਨਰ ਸੀ, ਔਰ ਕਿਵੇਂ ਉਹਨਾਂ ਘਰਾਂ ਦੇ ਵਿੱਚ ਸਨਾਟਾ ਛਾਇਆ ਦਰਸ਼ਕਾਂ ਨੇ। ਹਾਲਾਂ ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਭਾਈ ਬਹੁਤ ਸਾਰੀਆਂ ਬੜੀਆਂ ਰੁਆ ਦੇਣ ਵਾਲੀਆਂ ਹੁੰਦੀਆਂ ਨੇ ਤਸਵੀਰਾਂ, ਕੁਝ ਚੀਜ਼ਾਂ ਜਿਹੜਾ ਹੈ ਉਹ YouTube ਅਲਾਓ ਵੀ ਨਹੀਂ ਕਰਦਾ, ਪਰ ਤੁਸੀਂ ਉਹ ਦੇਖੀਆਂ ਔਰ ਮੇਰੀਆਂ ਅੱਖਾਂ ਸਾਹਮਣੇ ਕਦੇ ਵੀ ਉਹ ਛੋਟੇ ਛੋਟੇ ਬੱਚੇ, ਛੋਟੀਆਂ ਬੱਚੀਆਂ ਜਿਨ੍ਹਾਂ ਦੇ ਬਾਪ ਚਲੇ ਗਏ, ਉਹ ਬੀਬੀਆਂ ਜਿਨ੍ਹਾਂ ਦੇ ਪਤੀ ਭਰਾ, ਕੁਛ ਐਸੀਆਂ ਬੀਬੀਆਂ ਜਿਨ੍ਹਾਂ ਦੇ ਪਿਤਾ ਵੀ ਮਾਰਿਆ ਗਿਆ, ਪਤੀ ਵੀ ਭਰਾ ਵੀ, ਔਰ 21 ਸਾਲ ਬੀਤਣ ਬਾਅਦ ਵੀ। ਉਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਕਸ਼ਮੀਰ 'ਚ ਕਿੰਨਾ ਖੂਨ ਡੁੱਲਿਆ ਹੈ, ਔਰ ਹੁਣ ਤਾਂ ਕਸ਼ਮੀਰ ਦਾ, ਜੰਮੂ ਕਸ਼ਮੀਰ ਦਾ ਵਜੂਦ ਮਿਟਾ ਦਿੱਤਾ ਗਿਆ ਹੈ। ਸੋ ਜ਼ਾਲਮਾਂ ਦੇ ਜ਼ੁਲਮ ਦੀ ਕਹਾਣੀ ਬਾਦਸਤੂਰ ਜਾਰੀ ਹੈ ਔਰ ਦੁਨੀਆ ਉਸੇ ਤਰ੍ਹਾਂ ਹੀ ਮੂੰਹ ਦੇ ਵਿੱਚ ਘੁੰਗੜੀਆਂ ਪਾ ਕੇ ਬੈਠੀ। ਜੀ ਰਾਜ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ sparta@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।